2006 ਤੋਂ ਬਾਅਦ ਤਸਵੀਰ ਚੇਂਜ ਹੋਈ ਹੈ, ਖਾਸ ਕਰਕੇ 7, 8, 9, 10 ਇਹਦੇ ਵਿੱਚ ਕੀ ਹੋਇਆ ਕਿ ਲੜਕੇ ਕੁਛ ਤਾਂ ਵੈਸੇ ਪ੍ਰਵਾਸ ਕਰ ਗਏ ਇਲੀਗਲ ਪੰਜਾਬ ਚੋਂ, ਫਿਰ ਕਈਆਂ ਨੇ ਤਵੱਕੋ ਕੀਤੀ ਕਿ ਆਸਟ੍ਰੇਲੀਆ ਨੂੰ ਨਿਕਲੀਏ, ਪਰ ਉਹਦੇ ਲਈ ਫਿਰ ਆਈਲੈਟ ਵਗੈਰਾ ਬਹੁਤ ਤਿੱਖੇ ਲਾਜ਼ਮੀ ਹੋ ਗਏ, ਫਿਰ ਲੜਕੀਆਂ ਦਾ ਸਹਾਰਾ ਲਿਆ ਗਿਆ। ਜਿਵੇਂ ਤੁਸੀਂ ਕਿਹਾ ਵੀ 2006-7 ਦੇ ਵਿੱਚ ਆਪਣੇ ਜਿਹੜੇ ਪੜ੍ਹਨ ਵਾਲੇ ਬੱਚੇ ਜ਼ਿਆਦਾ ਆਏ ਸੀਗੇ ਜਾਂ ਤੇ ਜੇ ਤੁਸੀਂ ਜ਼ਿਆਦਾ ਈਅਰ ਵਾਈਜ਼ ਤੁਸੀਂ ਅੰਕੜੇ ਦੇਖੋ, ਤੁਸੀਂ ਦੇਖੋਗੇ ਕਿ 12-13 ਦੇ ਵਿੱਚ ਬਹੁਤ ਜ਼ਿਆਦਾ ਡਿਵੋਰਸ ਹੋਏ ਆ ਜੀ। ਤੇ ਜੇ ਤੁਸੀਂ ਆਪਣੇ ਆਸੇ-ਪਾਸੇ ਵੀ ਦੇਖੋ, ਮੈਨੂੰ ਲੱਗਦਾ ਕੋਈ ਹੋਊਗਾ ਕਿ ਜਿਹਨੇ ਇਹ ਗੱਲ ਨਾ ਸੁਣੀ ਹੋਵੇ ਕਿ ਉਹ ਪੜ੍ਹਨ ਟਾਈਮ ਤਾਂ ਉਹ ਇਕੱਠੇ ਸੀਗੇ, ਜਿਵੇਂ ਹੀ PR ਆ ਗਈ ਉਸ ਤੋਂ ਬਾਅਦ ਉਹ ਅਲੱਗ ਹੋ ਗਏ। ਸ਼ਾਇਦ ਉਹਨਾਂ ਦਾ ਮਕਸਦ ਇਹਦੇ ਪਿੱਛੇ ਗਲਤ ਨਹੀਂ ਹੁੰਦਾ ਵੀ ਇੱਕ ਦੂਜੇ ਨੂੰ ਸਪੋਰਟ ਰਹੂਗੀ, ਪਰ ਜਿਹੜਾ ਹੈਗਾ ਵੀ ਜਿਹੜਾ ਰਿਜ਼ਲਟ ਆ ਉਹ ਗਲਤ ਨਿਕਲਦਾ। ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਪੰਜਾਬੀ ਟੱਬਰਾਂ ਦੇ ਵਿੱਚ ਜਦੋਂ ਦੇਖਿਆ ਸੇਵਾਵਾਂ ਦੇਣ ਲਈ, ਜਦੋਂ ਉੱਥੇ ਝਾਕਿਆ, ਉੱਥੇ ਇਹ ਚੀਜ਼ਾਂ ਕਾਊਂਟ ਕਰਦੀਆਂ? ਮੈਨੂੰ ਲੱਗਦਾ ਵੀ ਸ਼ਾਇਦ ਯੰਗ ਵਾਲੇ ਪਾਸੇ ਜ਼ਿਆਦਾ ਅਸੀਂ ਲੋਕੀ ਹੈਗੇ ਆ, ਜਿਵੇਂ ਕਹਿ ਲਓ ਵੀ +2 ਕਰਕੇ ਜਾਂ 12ਵੀਂ ਕਰਕੇ ਅਸੀਂ ਜਿਹੜੇ ਬੱਚੇ ਇੱਥੇ ਆਏ ਸੀਗੇ ਤਾਂ ਜਲਦੀ ਡਿਵੋਰਸ ਹੁੰਦੇ ਸੀ, ਪਰ ਜੇ ਅੰਕੜੇ ਕਹਿ ਰਿਹਾ ਤਾਂ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਦਾ ਵੀ ਇਹਦੇ ਵਿੱਚ ਯੋਗਦਾਨ ਰਿਹਾ ਹੋਊਗਾ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਦੋਸ਼ ਲਾਇਆ ਜਾਂਦਾ ਕਿ ਇਹ ਬੰਦਾ ਨਾ ਬਸ ਇਹ ਬੇਵਫਾ ਬੰਦਾ ਜਾਂ ਬੇਵਫਾ ਔਰਤ ਆ, ਬਈ ਮਤਲਬ ਕਿ ਇਹ ਵਿਸ਼ਵਾਸ ਕਰਨ ਦੇ ਯੋਗ ਹੈ ਹੀ ਨਹੀਂਗਾ। ਕਿੱਦਾਂ ਲੱਗਦਾ ਵੀ ਇਹ ਪੰਜਾਬੀ ਟੱਬਰਾਂ ਦੇ ਵਿੱਚ ਹੈ ਕੁਛ ਇੱਦਾਂ ਦਾ ਚੱਲਦਾ? ਆਰੋਪ ਲੱਗਦੇ ਨੇ? ਹਾਂਜੀ ਬਿਲਕੁਲ ਆਰੋਪ ਲੱਗਦੇ ਨੇ। ਮੈਨੂੰ ਲੱਗਦਾ ਜਦੋਂ ਰਿਸ਼ਤਾ ਟੁੱਟਣ ਦੀ ਤਾਦਾਰ ਤੇ ਆਉਂਦਾ ਤਾਂ ਫਿਰ ਇੱਕ ਇਹੀ ਹਥਿਆਰ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਉਹਦੇ ਕਰੈਕਟਰ ਤੇ ਉਂਗਲੀਆਂ ਉਠਾਉਂਦੇ ਹਾਂ, ਜਾਂ ਜਦੋਂ ਸ਼ਾਇਦ ਰਿਸ਼ਤੇ ਦੇ ਵਿੱਚ ਆਪਸੀ ਖੁਸ਼ ਨਹੀਂ ਹੁੰਦੇ ਤਾਂ ਉਹ ਜਿਹੜੀ ਵੈਲੀਡੇਸ਼ਨ ਉਹ ਬਾਹਰੋਂ ਲੱਭਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਰਿਸ਼ਤੇ ਸੁਲਝਾਉਣ ਦੀ ਬਜਾਏ ਹੋਰ ਉਲਝ ਜਾਂਦੇ ਆ। ਇੰਡੋਜ਼ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਨਵੇਂ ਇੰਡੋਜ਼ ਪੋਡਕਾਸਟ ਦੇ ਉੱਪਰ ਸਵਾਗਤ ਹੈ। ਅੱਜ ਦਾ ਵਿਸ਼ਾ ਬੜਾ ਦਿਲਚਸਪ ਹੋਣ ਜਾ ਰਿਹਾ, ਉਹ ਵਿਸ਼ਾ ਜੋ ਤਕਰੀਬਨ ਸਾਡੇ ਹਰ ਪੰਜਾਬੀ ਭਾਈਚਾਰੇ ਦੇ ਘਰ ਦੀ ਕਹਾਣੀ ਆ, ਲੇਕਿਨ ਅਸੀਂ ਉਹਦੀ ਚਰਚਾ ਨਹੀਂ ਕਰਦੇ। ਸਿਆਣਿਆਂ ਦੀ ਕਹਾਵਤ ਹੈ ਜਾਂ ਕਹਿ ਲਓ ਕਿਤਾਬਾਂ ਦੀ ਕਹਾਵਤ ਹੈ ਕਿ ਕਹਿੰਦੇ ਜੀ ਝੱਗਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੋਣਾ, ਪਰ ਕਦੋਂ ਤੱਕ ਇਹਨੂੰ ਅਣਗੌਲਿਆ ਕਰਦੇ ਰਹਾਂਗੇ? ਕਦੇ ਤਾਂ ਇਹ ਢਿੱਡ ਤੋਂ ਝੱਗਾ ਚੱਕਣਾ ਪਏਗਾ, ਤਾਂ ਹੀ ਇਹਦੀ ਸਫਾਈ ਹੋਏਗੀ। ਸੋ ਖੈਰ ਬਹੁਤਾ ਸਮਾਂ ਨਾ ਲੈਂਦਾ ਹੋਇਆ, ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਵੱਧਦਾ ਹੋਇਆ ਤਲਾਕ ਅੱਜ ਦਾ ਸਾਡਾ ਵਿਸ਼ਾ, ਅਤੇ ਇਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਅਤੇ ਬੇਬਾਕ ਟਿੱਪਣੀਆਂ ਵੀ ਤੁਹਾਡੇ ਸਰਮੋਂ ਕਰਾਂਗੇ। ਮੇਰੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਮਾਣਯੋਗ ਰਿਤੂ ਅਹੀਰ ਜੀ ਇੱਕ ਵਾਰ ਫਿਰ ਤੋਂ ਸਾਥ ਨਿਭਾ ਰਹੇ ਨੇ। ਰਿਤੂ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਫਿਰ ਤੋਂ ਇੱਕ ਵਾਰ ਦੁਬਾਰਾ ਸਮਾਂ ਕੱਢਿਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪੋਡਕਾਸਟ 'ਤੇ ਬੁਲਾਉਣ ਲਈ। ਮੈਂ ਦੱਸਦਾ ਕਿ ਰਿਤੂ ਅਹੀਰ ਜੀ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਤੋਂ ਪ੍ਰਧਾਨ ਦੀ ਕਹਿ ਲਓ ਕਿ ਸੇਵਾਵਾਂ ਨਿਭਾ ਰਹੇ ਨੇ, ਸਾਹਿਤ ਦੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਨਾਲ ਦੀ ਨਾਲ ਇਹਨਾਂ ਦਾ ਸ਼ੌਂਕ ਵੀ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਦੇਸ਼ ਦੇ ਨਾਗਰਿਕਾਂ ਨੂੰ ਕੋਈ ਸੇਵਾਵਾਂ ਦੇਣੀਆਂ ਹੁੰਦੀਆਂ, ਚਾਹੇ ਉਹ ਮੈਂਟਲ ਹੈਲਥ ਦੀਆਂ ਸੇਵਾਵਾਂ ਹੋਣ ਅਤੇ ਚਾਹੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਹੁੰਦੀਆਂ, ਉਹਨਾਂ ਦੇ ਵਿੱਚ ਇਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਟੀਮਾਂ ਦੇ ਨਾਲ ਅਗਵਾਈ ਕਰਦੇ ਨੇ। ਇਸੇ ਕਰਕੇ ਮੈਂ ਅੱਜ ਇਹ ਬੜਾ ਕਹਿ ਲਓ ਕਿ ਤਿਕੋਣਾ ਜਿਹਾ ਵਿਸ਼ਾ ਚੱਕਿਆ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜੇ ਤਲਾਕ ਦੀ ਰੇਸ਼ੋ ਵੱਧਦੀ ਜਾ ਰਹੀ ਆ, ਤਾਦਾਦ ਵੱਧਦੀ ਜਾ ਰਹੀ ਆ, ਖਾਸ ਕਰਕੇ ਨੌਜਵਾਨ ਜਿਹੜੇ ਹੁਣ ਤਾਜ਼ੇ ਵਿਆਹ ਕਰਾ ਕੇ ਆਉਂਦੇ ਨੇ, ਜੇ ਆਪਾਂ ਪਿਛਲੇ 5-6 ਸਾਲ ਦਾ ਵੀ ਡਾਟਾ ਚੱਕੀਏ ਤਾਂ ਉਹ ਇਸ ਵਿਸ਼ੇ ਦੇ ਉੱਪਰ ਆਪਾਂ ਨੇ ਗੱਲਬਾਤ ਕਰਨੀ ਆ। ਰਿਤੂ ਜੀ, ਇੰਟਰਨੈਟ ਦੇ ਉੱਪਰ ਅਗਰ ਤੁਸੀਂ ਸਰਚ ਮਾਰੋ ਜਾਂ ਖਗੋਲ ਕੇ ਦੇਖੋ, ਗੂਗਲ ਨੂੰ ਖਗੋਲ ਕੇ ਦੇਖੋ, ਅਤੇ ਉਹਦੇ ਵਿੱਚ ਸਾਨੂੰ ਇਹ ਡਾਟਾ ਨਹੀਂ ਵੈਸੇ ਮਿਲਦਾ ਕਿ ਭਾਰਤੀ ਭਾਈਚਾਰੇ ਦੀ ਇੱਥੇ ਕੀ ਰੇਸ਼ੋ ਆ ਤਲਾਕ ਦੇ ਮਾਮਲੇ 'ਤੇ, ਜਾਂ ਪੰਜਾਬੀ ਭਾਈਚਾਰੇ ਦੀ ਕੀ ਰੇਸ਼ੋ ਆ। ਲੇਕਿਨ ਜੇ ਆਪਾਂ ਵੈਸੇ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਤਲਾਕ ਦੀ ਗਿਣਤੀ 'ਚ ਆਪਾਂ 2021 ਤੱਕ ਡਾਟਾ ਚੱਕੀਏ, ਹੁਣ ਮੇਰੇ ਖਿਆਲ 24 ਜਾਂ 25 ਦੇ ਵਿੱਚ ਨਵਾਂ ਡਾਟਾ ਰਿਲੀਜ਼ ਹੋ ਜਾਏਗਾ, ਉਹ ਕਹਿੰਦੇ ਵੀ 2021 ਦਾ ਡਾਟਾ ਕਹਿੰਦਾ ਵੀ 56,244 ਤਲਾਕ ਹੋਏ ਆ, ਜਿਹੜੇ ਕਿ 1976 ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਆ। ਸੋ ਕਹਿ ਸਕਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ 2023 ਦੇ ਵਿੱਚ ਤਲਾਕ ਦੀ ਦਰ ਜੇ ਆਪਾਂ ਕਹੀਏ ਵੀ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿੱਚੋਂ ਜੇ ਆਪਾਂ 1000 ਬੰਦਾ ਚੱਕੀਏ ਤਾਂ ਕਹਿੰਦੇ ਵੀ 2.3 ਬੰਦੇ ਤਲਾਕ ਭੁਗਤੇ ਹੀ ਲੈਂਦੇ, ਜਾਂ ਉਹਨੇ ਜ਼ਿਆਦਾ ਚੱਕੇ ਹੀ ਲੈਂਦੇ ਆ। ਇਹ ਵਾਲੀ ਜਿਹੜੀ ਰੇਸ਼ੋ ਆ 2022 ਦੇ ਵਿੱਚ 2.4 ਤੋਂ ਘੱਟ ਆ। ਸੋ ਅੰਕੜੇ ਤਾਂ ਇਹ ਦੱਸਦੇ ਆ ਕਿ ਅਸੀਂ 2022 ਤੋਂ 2023 ਤੱਕ ਜਾਂਦੇ 24 ਦਾ ਡਾਟਾ ਹਜੇ ਆਪਾਂ ਨੂੰ ਮਿਲਿਆ ਨਹੀਂ ਹੈਗਾ ਵੀ ਸਾਡੇ ਤਲਾਕ ਘੱਟ ਹੁੰਦੇ ਪਏ ਆ। ਲੇਕਿਨ ਜੇ ਆਪਾਂ ਵੈਸੇ ਕੇਸ ਫਾਈਲ ਹੋਣ ਦੀ ਰੇਸ਼ੋ ਦੇਖੀਏ, ਉਹ 'ਚ ਲੱਗਦਾ ਕਿ ਨਹੀਂ, ਇਸ ਵਾਰ ਤਾਂ ਕੇਸ ਬਹੁਤ ਜ਼ਿਆਦਾ ਫਾਈਲ ਹੋਣ ਡਏ ਆ।
ਅਤੇ ਉਹਦੇ ਵਿੱਚ ਰੇਸ਼ੋ ਵੱਧਦੀ ਜਾ ਰਹੀ ਆ। ਇਹ ਤੋਂ ਪਹਿਲਾਂ ਕਿ ਆਪਾਂ ਇਹਨਾਂ ਅੰਕੜਿਆਂ ਦੇ ਵਿੱਚ ਜਾਈਏ ਵੀ ਕਿੰਨੇ ਪੁਰਸ਼ਾਂ ਨੇ ਤਲਾਕ ਦਾਇਰ ਕੀਤਾ ਪਿਛਲੇ ਸਾਲ ਦੇ ਵਿੱਚ, ਜਾਂ ਕਿੰਨੀਆਂ ਔਰਤਾਂ ਨੇ ਕੀਤਾ, ਜਾਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਕਿੰਨਾ ਤਲਾਕ ਦੇ ਉੱਤੇ ਐਪਲੀਕੇਸ਼ਨਾਂ ਗਈਆਂ ਜਾਂ ਬਿਨੇਕਾਰ ਸੀਗੇ, ਕੀ ਤੁਹਾਡਾ ਤਜਰਬਾ ਜਾਂ ਤੁਸੀਂ ਉਹਨਾਂ ਗਰੁੱਪਾਂ ਦੇ ਨਾਲ ਅਗਵਾਈ ਕੀਤੀ ਆ, ਰਹਿਨੁਮਾਈ ਕੀਤੀ ਆ, ਤੁਸੀਂ ਜਦੋਂ ਸੇਵਾਵਾਂ ਦਿੱਤੀਆਂ, ਮਾਨਸਿਕ ਸਿਹਤ ਦੀਆਂ ਸੇਵਾਵਾਂ ਦਿੱਤੀਆਂ, ਘਰਾਂ 'ਚ ਤੁਸੀਂ ਜਾਂਦੇ ਰਹੇ ਹੋ, ਤਾਂ ਉਹਦੇ ਵਿੱਚ ਤੁਹਾਨੂੰ ਇਹ ਸਾਰਾ ਤਾਣਾ ਬਾਣਾ ਤੁਸੀਂ ਆਪਣੀ ਅੱਖ ਨਾਲ ਦੇਖਿਆ ਹੋਏਗਾ। ਪਹਿਲੀ ਗੱਲ ਤਾਂ ਇਹ ਕਿ ਕੀ ਤੁਸੀਂ ਮੰਨਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਤਲਾਕ ਇੱਕ ਬਹੁਤ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ, ਅਤੇ ਖਾਸ ਕਰਕੇ ਫਿਰ ਜੇ ਨਾਲ ਜੇ ਪੰਜਾਬੀ ਭਾਈਚਾਰੇ ਨੂੰ ਜੋੜੀਏ ਅਤੇ ਉਹਦੇ ਵਿੱਚ ਸਥਿਤੀਆਂ ਗੰਭੀਰ ਆ ਕਿ ਠੀਕ ਠਾਕ ਹੀ ਆ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 2021 ਤੋਂ ਪਹਿਲਾਂ 1978 ਤੋਂ ਡਿਵੋਰਸ ਦੀ ਜਿਹੜੀ ਦਰ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ ਜੀ। ਅਤੇ ਮੈਂ ਕਹਾਂਗੀ ਕਿ ਓਵਰਆਲ ਹੀ ਜਿਹੜੀ ਹੈਗੀ ਹੈ ਡਿਵੋਰਸ ਦੀ ਰੇਸ਼ੋ ਜਾਂ ਤਲਾਕ ਦਾ ਜਿਹੜਾ ਹੈਗਾ ਅੰਕੜਾ ਵੱਡਾ ਹੋਇਆ ਹੈਗਾ ਜੀ। ਇਹਦੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ ਜੀ। ਅਤੇ ਮਾਡਰਨ ਹੋਣ ਦੇ ਨਾਂ 'ਤੇ ਵੀ ਮੈਂ ਕਹੂੰਗੀ ਕਿ ਤਲਾਕ ਨੂੰ ਜਿਵੇਂ ਬੜਾਵਾ ਮਿਲ ਰਿਹਾ ਹੈਗਾ, ਵੀ ਅਸੀਂ ਜ਼ਿਆਦਾ ਇੱਕ ਦੂਜੇ ਨਾਲ ਰਹਿਣਾ ਨਹੀਂ ਚਾਹੁੰਦੇ, ਅਸੀਂ ਇੱਕ ਦੂਜੇ ਦੀ ਗੱਲ ਨਹੀਂ ਸੁਣਨਾ ਪਸੰਦ ਕਰਦੇ, ਅਤੇ ਉਹ ਵੀ ਕਿਤੇ ਨਾ ਕਿਤੇ ਕੰਟਰੀਬਿਊਟ ਕਰਦੀ ਹੈ। ਦੂਸਰਾ ਜਿਹੜਾ ਅਸੀਂ ਮਾਈਗਰੇਟ ਹੋ ਕੇ ਇੱਕ ਆਪਣੀ ਕੰਟਰੀ ਤੋਂ ਅਸੀਂ ਇੱਥੇ ਆ ਗਏ ਹਾਂ, ਉਹਦੇ ਪਿੱਛੇ ਕਈ ਵਾਰ ਬਹੁਤ ਸਾਰਿਆਂ ਦਾ ਮਕਸਦ ਹੀ ਸਿਰਫ ਇੱਥੇ ਆਉਣ ਤੱਕ ਹੀ ਹੁੰਦਾ ਜੀ, ਅਤੇ ਸ਼ਾਇਦ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਡਿਵੋਰਸ ਦਾ ਜਿਹੜਾ ਨੰਬਰ ਆ ਵਧਿਆ ਹੈਗਾ। ਸੋ ਓਵਰਆਲ ਆਪਾਂ ਮੰਨ ਕੇ ਚੱਲੀਏ ਕਿ ਆਸਟ੍ਰੇਲੀਆ ਦੇ ਵਿੱਚ ਡਿਵੋਰਸ ਦੇ ਕੇਸਿਸ ਨੇ ਕਾਫੀ ਤਵੱਜੋ ਲੈ ਲਈ ਹੈ ਕਿ ਅੰਕੜੇ ਵੱਧ ਰਹੇ ਆ, ਅਤੇ ਪੰਜਾਬੀ ਭਾਈਚਾਰੇ ਬਾਰੇ ਕੀ ਸੋਚਦੇ ਹੋ? ਇਹਨਾਂ ਨੇ ਅੰਕੜੇ ਘਟਾਏ ਆ ਕਿ ਵਧਾਏ ਨੇ? ਮੈਨੂੰ ਤਾਂ ਲੱਗਦਾ ਬਿਲਕੁਲ ਵਧਾਏ ਨੇ, ਕਿ ਸ਼ਾਇਦ ਹੀ ਤੁਸੀਂ ਚਾਹੇ ਕਿਉਂਕਿ ਅੰਕੜਿਆਂ ਦੇ ਵਿੱਚ ਤਾਂ ਹਜੇ ਇਹ ਸੂਚੀਬੱਧ ਨਹੀਂ ਹੋਇਆ ਵੀ ਕਿਹੜੇ ਸਾਲ 'ਚ ਕਿੰਨੇ ਹੋਏ ਆ, ਪਰ ਜੋ ਘਰਾਂ ਦੇ ਤੁਸੀਂ ਮਾਹੌਲ ਦੇਖੇ ਨੇ ਉਹਦੇ ਹਿਸਾਬ ਦੇ ਨਾਲ, ਜਾਂ ਓਵਰਆਲ ਵੀ ਲੱਗਦਾ ਕਿ ਘਰ ਖੁਸ਼ ਨਹੀਂ ਹੈਗੇ। ਹਾਂਜੀ। ਖਾਸ ਕਰਕੇ ਜਿਹੜੇ ਪਹਿਲਾਂ ਆਏ ਆ ਉਹ ਠੀਕ ਆ, ਚੱਲੀ ਜਾ ਰਿਹਾ। ਜਿਹੜੇ ਜਿੱਦਾਂ ਸਟੂਡੈਂਟ ਲਾਈਫ ਤੋਂ ਸ਼ੁਰੂ ਹੋਏ ਆ, ਜਿੱਦਾਂ ਮੈਂ 2004 ਦੇ ਵਿੱਚ ਆਇਆ, ਉਦੋਂ ਕੋਈ ਟਾਮਾ ਵੇਲਾ ਦੀਂਦਾ ਹੁੰਦਾ ਸੀਗਾ, ਅਤੇ ਉਦੋਂ ਜੇ ਕੋਈ ਪੜ੍ਹਨ ਆਉਂਦਾ ਸੀਗਾ ਤਾਂ ਉਦੋਂ ਲੜਕੇ ਆਉਂਦੇ ਹੁੰਦੇ ਸੀ ਪੜ੍ਹਨ, ਜਿਹੜੇ ਕੁਛ ਉੱਥੇ ਵਧੀਆ ਕੁਆਲੀਫਿਕੇਸ਼ਨ ਲਈ ਹੋ ਸੀਗੀ, ਜਾਂ BA ਜਾਂ ਐਡ ਵਗੈਰਾ ਕਰਕੇ ਆ ਜਾਣਾ। ਫਿਰ ਤਸਵੀਰ ਜਦੋਂ ਚੇਂਜ ਹੋਈ ਆ 2006 ਤੋਂ ਬਾਅਦ ਤਸਵੀਰ ਚੇਂਜ ਹੋਈ ਆ, ਖਾਸ ਕਰਕੇ 7, 8, 9, 10 ਇਹਦੇ ਵਿੱਚ ਕੀ ਹੋਇਆ ਕਿ ਲੜਕੇ ਕੁਛ ਤਾਂ ਵੈਸੇ ਪ੍ਰਵਾਸ ਕਰ ਗਏ ਇਲੀਗਲ ਪੰਜਾਬ 'ਚੋਂ, ਫਿਰ ਕਈਆਂ ਨੇ ਤਵੱਕੋ ਕੀਤੀ ਕਿ ਆਸਟ੍ਰੇਲੀਆ ਸਟੂਲੀਆ ਨੂੰ ਨਿਕਲੀਏ, ਪਰ ਉਹਦੇ ਲਈ ਫਿਰ ਆਈਲੈਟ ਵਗੈਰਾ ਬਹੁਤ ਤਿੱਖੇ ਲਾਜ਼ਮੀ ਹੋ ਗਏ। ਫਿਰ ਲੜਕੀਆਂ ਦਾ ਸਹਾਰਾ ਲਿਆ ਗਿਆ, ਲੜਕੀਆਂ ਦੀ ਫਾਈਲ ਲੱਗਦੀ ਆ, ਲੜਕਾ ਨਾਲ ਫਿਰ ਕਹਿ ਲਓ ਕਿ ਪਹੁੰਚਾ ਫੜ ਕੇ ਨਾਲ ਆ ਜਾਂਦਾ ਆ। ਉਹ ਵਾਲੀ ਜਿਹੜੀ ਰੇਸ਼ੋ ਆ, ਜਦ ਫਿਰ ਉਹਨਾਂ ਨੇ 2, 4, 5 ਸਾਲ ਲਾਏ ਆ, ਪੱਕੇ ਹੋਏ ਆ, ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਦੇ ਘਰ ਬਾਰ ਇਹ ਸ਼ੁਰੂਆਤ ਹੋਈ ਆ, ਉੱਥੇ ਤਲਾਕ ਦੀ ਦਰ ਮੈਂ ਦੇਖਦਾ ਕਿ ਬਹੁਤ ਜ਼ਿਆਦਾ ਆ। ਅੰਕੜਿਆਂ 'ਚ ਹੈ ਨਹੀਂ ਕਿ ਪਰ ਦਿਸਦੀ ਹੈਗੀ ਆ। ਹਾਂਜੀ, ਜਿਵੇਂ ਤੁਸੀਂ ਕਿਹਾ ਵੀ 2006-07 ਦੇ ਵਿੱਚ ਆਪਣੇ ਜਿਹੜੇ ਪੜ੍ਹਨ ਵਾਲੇ ਬੱਚੇ ਜ਼ਿਆਦਾ ਆਏ ਸੀਗੇ, ਜਾਂ ਉਹ ਅਤੇ ਜੇ ਤੁਸੀਂ ਜ਼ਿਆਦਾ ਈਅਰ ਵਾਈਜ਼ ਤੁਸੀਂ ਅੰਕੜੇ ਦੇਖੋ, ਤੁਸੀਂ ਦੇਖੋਗੇ ਕਿ 12-13 ਦੇ ਵਿੱਚ ਬਹੁਤ ਜ਼ਿਆਦਾ ਡਿਵੋਰਸ ਹੋਇਆ ਜੀ। ਅਤੇ ਜੇ ਤੁਸੀਂ ਆਪਣੇ ਆਸੇ ਪਾਸੇ ਵੀ ਦੇਖੋ, ਮੈਨੂੰ ਲੱਗਦਾ ਕੋਈ ਹੋਊਗਾ ਕਿ ਜਿਹਨੇ ਇਹ ਗੱਲ ਨਾ ਸੁਣੀ ਹੋਵੇ ਕਿ ਉਹ ਪੜ੍ਹਨ ਟਾਈਮ ਤਾਂ ਉਹ ਇਕੱਠੇ ਸੀਗੇ, ਜਿਵੇਂ ਹੀ PR ਆ ਗਈ ਉਸ ਤੋਂ ਬਾਅਦ ਉਹ ਅਲੱਗ ਹੋ ਗਏ। ਅਤੇ ਮੈਂ ਇਹਦੇ ਵਿੱਚ ਇਹੀ ਕਹੂੰਗੀ ਕਿ ਜਿਹੜਾ ਸਾਡਾ ਮਕਸਦ ਆ ਉਹ PR ਤੱਕ ਲੈ ਕੇ ਆਉਣਾ ਹੈਗਾ ਪਿੱਛੋਂ, ਕਿਉਂਕਿ ਬਹੁਤੀ ਵਾਰੀ ਹੁੰਦਾ ਕਿ ਵਿਆਹ ਜਲਦਬਾਜ਼ੀ 'ਚ ਕੀਤੇ ਜਾਂਦੇ ਆ, ਕਿ ਕੁੜੀ ਨੇ ਆਈਲੈਟਸ ਕੀਤਾ ਹੋਇਆ, ਮੁੰਡੇ ਵਾਲੇ ਪੈਸੇ ਲਾ ਦੇਣਗੇ ਜਾਂ ਕੁੜੀ ਵਾਲੇ ਪੈਸੇ ਲਾ ਰਹੇ ਆ ਵੀ, ਅਤੇ 2 ਜਣੇ ਇਕੱਠੇ ਚਲੇ ਜਾਣਗੇ ਜੀ। ਅਤੇ ਸ਼ਾਇਦ ਉਹਨਾਂ ਦਾ ਮਕਸਦ ਇਹਦੇ ਪਿੱਛੇ ਗਲਤ ਨਹੀਂ ਹੁੰਦਾ ਵੀ ਇੱਕ ਦੂਜੇ ਨੂੰ ਸਪੋਰਟ ਰਹੂਗੀ, ਪਰ ਜਿਹੜਾ ਹੈਗਾ ਵੀ ਜਿਹੜਾ ਰਿਜ਼ਲਟ ਆ ਉਹ ਗਲਤ ਨਿਕਲਦਾ। ਹੁਣ ਮੈਂ ਤੁਹਾਡੇ ਕੋਲ ਡਾਟਾ ਲੈ ਕੇ ਆਉਣਾ ਆ 2022 ਦਾ, ਤੁਸੀਂ 2012 ਤੱਕ ਹਜੇ ਸੀਮਤ ਸੀਗੇ, ਆਪਾਂ ਹੁਣ ਜਿਹੜਾ ਉੱਪਰਲੇ ਦਰਜਿਆਂ 'ਤੇ ਚੱਲੀਏ ਕਿ ਇਹ ਵਾਲੀ ਸਮੱਸਿਆ ਜਿਹੜੀ ਤੁਸੀਂ ਪੰਜਾਬੀ ਭਾਈਚਾਰੇ ਦੇ ਵਿੱਚ ਕੋਡ ਕੀਤੀ ਆ, ਇਹ ਤਾਂ ਹਜੇ ਵੀ ਚੱਲਦੀ ਪਈ ਆ। ਲੇਕਿਨ ਜੇ ਆਪਾਂ ਦੂਜੇ ਭਾਈਚਾਰਿਆਂ ਦੀ ਗੱਲ ਕਰੀਏ, ਬਹੁਤ ਘੱਟ ਸੁਣਨ ਨੂੰ ਮਿਲਦਾ ਕਿ ਚਾਈਨੀਜ਼ ਜਾਂ ਜੈਪਨੀਜ਼ ਜਾਂ ਗ੍ਰੀਕੀ ਆ, ਜਾਂ ਕਿਉਂਕਿ ਇਹ ਤਾਂ ਕਹਿ ਲਓ ਕਿ ਸਾਰੇ ਭਾਈਚਾਰੇ ਇੱਥੇ ਇਕੱਠੇ ਹੋਏ, ਉਹਦਾ ਇੱਕ ਕਹਿ ਲਓ ਕਿ ਗੁਲਦਸਤਾ ਬਣਿਆ ਹੋਇਆ, ਉੱਥੇ ਇੰਨਾ ਖੌਰੂ ਨਹੀਂ ਦਿਸਦਾ। ਸਾਡੇ ਬੜਾ ਖੌਰੂ ਚੱਲਦਾ ਆ। ਸਾਡੇ ਪਰਿਵਾਰਾਂ ਦੇ ਵਿੱਚ ਖੌਰੂ ਵੀ 2 ਤਰ੍ਹਾਂ ਦਾ ਚੱਲਦਾ। ਇੱਕ ਛੁਪਿਆ ਹੋਇਆ ਖੌਰੂ, ਜਿਹਨੂੰ ਅਸੀਂ ਹਮੇਸ਼ਾ ਹੀ ਪਤਾ ਨਹੀਂ ਸਾਰੀ ਜ਼ਿੰਦਗੀ ਪਤਾ ਨਹੀਂ ਲੁਕੋਈ ਜਾਂਦੇ ਹਾਂ, ਪਰ ਕਈ ਵਾਰ ਭਾਂਬੜ ਬਣ ਜਾਂਦਾ, ਉਹ ਫਿਰ ਕਹਿ ਲਓ ਕਿ ਬਾਹਰ ਜਿਹੜਾ ਉਗੜ ਕੇ ਆਉਂਦਾ, ਫਿਰ ਉਹ ਬੜਾ ਖੌਰੂ। 2022 ਦਾ ਮੇਰੇ ਕੋਲ ਅੰਕੜਾ ਪਿਆ, ਮੈਂ ਕੰਪਿਊਟਰ ਦੀ ਮਦਦ ਲੈ ਲਾਂ ਥੋੜ੍ਹਾ ਜਿਹਾ। ਕਹਿੰਦੇ ਵੀ ਐਪਲੀਕੇਸ਼ਨਾਂ ਪਈਆਂ ਤਲਾਕ ਦੇ ਲਈ, ਇਹਦੇ ਵਿੱਚ ਮਰਦਾਂ ਨੇ, ਪੁਰਸ਼ਾਂ ਨੇ 11,415 ਐਪਲੀਕੇਸ਼ਨਾਂ ਪਾਈਆਂ ਸੀਗੀਆਂ, ਔਰਤਾਂ ਨੇ 12,730 ਔਰਤਾਂ ਬਿਨੇਕਾਰ ਸੀਗੀਆਂ, ਉਹਨਾਂ ਨੇ ਐਪਲੀਕੇਸ਼ਨਾਂ ਪਾਈਆਂ। ਇਹ ਤਾਂ ਹੋ ਗਿਆ ਕਿ ਵਨ ਸਾਈਡਡ, ਕਿ ਮੈਂ ਭਾਈ ਤੇ ਕੋ ਤਲਾਕ ਲੈਣਾ ਆ, ਮਰਦ ਔਰਤ ਨੂੰ ਕਹਿ ਰਿਹਾ ਜਾਂ ਔਰਤ ਮਰਦ ਨੂੰ ਕਹਿ ਰਹੀ ਹੈ। ਇੱਕ ਹੁੰਦਾ ਸਾਂਝਾ ਤਲਾਕ ਵੀ ਹੁੰਦਾ ਆ, ਕਿ ਤੁਸੀਂ ਮਰਜ਼ੀ ਨਾਲ ਆਪਣੀ ਨਾਲ ਇੱਕ ਦੂਸਰੇ ਨਾਲ ਗਿਟਮਿਟ ਕਰ ਲੈਂਦੇ ਹੋ ਵੀ ਵਕੀਲ ਵਕੂਲ ਕਾਹਦੇ ਪਾਉਣੇ ਨੇ, ਔਨਲਾਈਨ ਭਰੋ $750-800 ਦੇ ਵਿੱਚ, ਅਤੇ ਹਫ਼ਤੇ ਬਾਅਦ ਮੇਰੇ ਖਿਆਲ ਤੁਹਾਡੇ ਨੂੰ ਸਰਟੀਫਿਕੇਟ ਮਿਲ ਜਾਂਦਾ। ਉਹਨੂੰ ਆਪਾਂ ਕਹਿੰਦੇ ਸੰਯੁਕਤ ਐਪਲੀਕੇਸ਼ਨ ਪਾ ਲਈ, ਉਹ 25,094 ਐਪਲੀਕੇਸ਼ਨਾਂ ਪਈਆਂ। ਸੋ ਇਹਦਾ ਮਤਲਬ ਰੇਸ਼ੋ ਤਾਂ ਵੱਧ ਰਹੀ ਆ।
ਜੇ ਹੁਣ ਆਪਾਂ ਉਮਰ ਦੇ ਹਿਸਾਬ ਨਾਲ ਗੱਲ ਕਰੀਏ ਫਿਰ ਮੈਂ ਇੱਥੋਂ ਥੋੜ੍ਹੇ ਸਵਾਲ ਚੱਕਣੇ ਸ਼ੁਰੂ ਕਰਾਂਗਾ। 2022 ਦੇ ਵਿੱਚ ਜੇ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਡਾਟਾ ਇਹ ਕਹਿੰਦਾ ਕਿ ਜਿਹੜੀ 35 ਤੋਂ 47 ਸਾਲ ਦੀ ਉਮਰ ਦੇ ਵਿਚਕਾਰ ਆ ਨਾ, ਉਹਦੇ ਵਿੱਚ ਤਲਾਕ ਦੀ ਸੰਭਾਵਨਾ ਬਹੁਤ ਵਧੀ ਆ। ਸੋ ਇਹ ਉਮਰ ਵਰਗ ਦੇ ਉੱਪਰ ਵੀ ਆਪਾਂ ਡਿਸਕਸ਼ਨ ਕਰਾਂਗੇ। 35 ਤੋਂ 39 ਪੂਰੇ ਆਸਟ੍ਰੇਲੀਆ ਦਾ ਉਹਨਾਂ ਨੇ ਦੇ ਦਿੱਤਾ, ਪੰਜਾਬੀ ਭਾਈਚਾਰੇ 'ਚ ਵੀ ਇਹ ਲੱਗਦਾ ਆ, ਇਹ ਆਪਾਂ ਤੁਹਾਡੇ ਕੋਲ ਪੁੱਛਾਂਗੇ। ਮਰਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਮਰਦ 45 ਤੋਂ 49 ਸਾਲ ਦੀ ਉਮਰ ਦੇ ਵਿਚਕਾਰ ਹੋ ਜਾਂਦੇ ਆ, ਉਹਨਾਂ ਦੀ ਤਲਾਕ ਲੈਣ ਦੀ ਸੰਭਾਵਨਾ ਬਹੁਤ ਵੱਧਦੀ ਆ। ਸੋ ਇਹ ਡਾਟਾ ਹੈਗਾ ਪੂਰੇ ਆਸਟ੍ਰੇਲੀਆ ਦਾ। ਸੋ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਪੰਜਾਬੀ ਟੱਬਰਾਂ ਦੇ ਵਿੱਚ ਜਦੋਂ ਦੇਖਿਆ ਸੇਵਾਵਾਂ ਦੇਣ ਲਈ, ਜਦੋਂ ਉੱਥੇ ਝਾਕਿਆ, ਉੱਥੇ ਇਹ ਚੀਜ਼ਾਂ ਕਾਊਂਟ ਕਰਦੀਆਂ? ਮੈਨੂੰ ਲੱਗਦਾ ਵੀ ਸ਼ਾਇਦ ਯੰਗ ਵਾਲੇ ਪਾਸੇ ਜ਼ਿਆਦਾ ਅਸੀਂ ਲੋਕੀ ਹੈਗੇ ਆ, ਜਿਵੇਂ ਕਹਿ ਲਓ ਵੀ +2 ਕਰਕੇ ਜਾਂ 12ਵੀਂ ਕਰਕੇ ਅਸੀਂ ਜਿਹੜੇ ਬੱਚੇ ਇੱਥੇ ਆਏ ਸੀਗੇ ਤਾਂ ਜਲਦੀ ਡਿਵੋਰਸ ਹੁੰਦੇ ਸੀ। ਪਰ ਜੇ ਅੰਕੜੇ ਕਹਿ ਰਹੇ ਆ ਤਾਂ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਦਾ ਵੀ ਇਹਦੇ ਵਿੱਚ ਯੋਗਦਾਨ ਰਿਹਾ ਹੋਊਗਾ ਜੀ। ਅਤੇ ਬਾਕੀ ਜਿਵੇਂ ਕਹਿ ਲਓ ਕਿ ਜਦੋਂ ਤੁਸੀਂ ਸੈਟਲ ਹੋ ਜਾਂਦੇ ਹੋ, ਥੋੜ੍ਹਾ ਜਿਹਾ ਤੁਹਾਡੀ ਜ਼ਿੰਦਗੀ ਸੁਖਾਲੀ ਹੋਣ ਲੱਗਦੀ ਹੈ, ਫਿਰ ਕੁਛ ਕੁ ਪ੍ਰੋਬਲਮ ਅਸੀਂ ਆਪ ਵੀ ਕ੍ਰੀਏਟ ਕਰ ਲੈਂਦੇ ਹਾਂ। ਜਿਵੇਂ ਕਹਿ ਲਓ ਵੀ ਮਾਨਸਿਕ ਤਣਾਅ ਵੱਧ ਜਾਂਦੇ ਆ, ਜਦੋਂ ਘਰ ਲੈ ਲਏ, ਖਰਚੇ ਸਾਡੇ ਵੱਡੇ ਹੋ ਗਏ ਜੀ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਵਾਲੀ ਵੀ ਚੀਜ਼ਾਂ ਇਸ ਅੰਕੜਿਆਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਹੋਊਗੀ। ਜੀ ਬਿਲਕੁਲ। ਫਿਰ ਆਪਾਂ ਹੁਣ ਚੱਲਦੇ ਹਾਂ ਤਲਾਕ ਦੇ ਕਾਰਨਾਂ ਦੇ ਉੱਪਰ ਵਨ ਬਾਏ ਵਨ। ਹਜੇ ਤਾਂ ਤੁਸੀਂ ਇਕੱਠਾ ਜਿਹਾ ਕਰਕੇ ਦੱਸੀ ਜਾਂਦੇ ਹੋ ਅਤੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਇਹਦੀ ਚੀਰ ਫਾੜ ਕੱਢਦਾ, ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ। ਤੁਹਾਡੇ ਹਿਸਾਬ ਦੇ ਨਾਲ 2-4 ਕਾਰਨ ਤਾਂ ਤੁਸੀਂ ਦੱਸ ਦਿੱਤੇ ਆ। ਪੰਜਾਬੀ ਟੱਬਰਾਂ ਦੇ ਵਿੱਚ ਜਦੋਂ ਵੀ ਤਲਾਕ ਦੀ ਗੱਲ ਚੱਲਦੀ ਆ ਜਾਂ ਰਿਸ਼ਤੇਦਾਰਾਂ ਦੇ ਵਿੱਚ ਫਿਰ ਗੱਲ ਨਿਕਲਣੀ ਸ਼ੁਰੂ ਹੁੰਦੀ ਆ, ਵੈਸੇ ਤਾਂ ਇੱਕਦਮ ਇਹ ਕੱਢਦੇ ਨਹੀਂ ਹੈਗੇ। ਪ੍ਰੋਬਲਮ ਕਈ ਵਾਰ ਤਾਂ ਸਾਲੋਂ ਸਾਲ ਧੁਖਦੀ ਰਹਿੰਦੀ ਆ, ਕੁੱਟਦੇ ਰਹਿੰਦੇ ਆ, ਲੇਕਿਨ ਫਿਰ ਇੱਕਦਮ ਜਦੋਂ ਭਾਬੜ ਮੜ ਕੇ ਆਉਂਦਾ ਤਾਂ ਫਿਰ ਇੰਨਾ ਕੁ ਖਲਾਰਾ ਪੈਂਦਾ, ਫਿਰ ਮਤਲਬ ਕਿ ਜਲੂਸ ਕੱਢਣ ਤੱਕ ਤੁਸੀਂ ਚਲੇ ਜਾਂਦੇ ਹੋ ਇੱਕ ਦੂਸਰੇ ਦਾ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਦੋਸ਼ ਲਾਇਆ ਜਾਂਦਾ ਕਿ ਇਹ ਬੰਦਾ ਨਾ ਬਸ ਇਹ ਬੇਵਫਾ ਬੰਦਾ ਜਾਂ ਬੇਵਫਾ ਔਰਤ ਆ ਇਹ, ਬਈ ਮਤਲਬ ਕਿ ਇਹ ਵਿਸ਼ਵਾਸ ਕਰਨ ਦੇ ਯੋਗ ਹੈ ਹੀ ਨਹੀਂ ਗਾ। ਕਿੱਦਾਂ ਲੱਗਦਾ ਵੀ ਇਹ ਪੰਜਾਬੀ ਟੱਬਰਾਂ ਦੇ ਵਿੱਚ ਹੈ ਕੁਛ ਇੱਦਾਂ ਦਾ ਚੱਲਦਾ? ਆਰੋਪ ਲੱਗਦੇ ਨੇ? ਹਾਂਜੀ ਬਿਲਕੁਲ ਆਰੋਪ ਲੱਗਦੇ ਨੇ। ਮੈਨੂੰ ਲੱਗਦਾ ਜਦੋਂ ਰਿਸ਼ਤਾ ਟੁੱਟਣ ਦੀ ਤਾਦਾਰ 'ਤੇ ਆਉਂਦਾ ਤਾਂ ਫਿਰ ਇੱਕ ਇਹੀ ਹਥਿਆਰ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਉਹਦੇ ਕਰੈਕਟਰ 'ਤੇ ਉਂਗਲੀਆਂ ਉਠਾਉਂਦੇ ਹਾਂ, ਜਾਂ ਜਦੋਂ ਸ਼ਾਇਦ ਰਿਸ਼ਤੇ ਦੇ ਵਿੱਚ ਆਪਸੀ ਖੁਸ਼ ਨਹੀਂ ਹੁੰਦੇ ਜੀ ਤਾਂ ਉਹ ਜਿਹੜੀ ਵੈਲੀਡੇਸ਼ਨ ਉਹ ਬਾਹਰੋਂ ਲੱਭਣਾ ਸ਼ੁਰੂ ਕਰ ਦਿੰਦੇ ਆ ਅਤੇ ਉਹ ਰਿਸ਼ਤੇ ਸੁਲਝਾਉਣ ਦੀ ਬਜਾਏ ਹੋਰ ਉਲਝ ਜਾਂਦੇ ਆ। ਅਤੇ ਇਹੀ ਕਪਲ ਹੁੰਦੇ ਆ ਜਿਹੜੇ ਇੰਡੀਆ ਤੋਂ ਤੁਰੇ ਸੀਗੇ ਲਵ ਮੈਰਿਜਾਂ ਕਰਾ ਕੇ ਜਾਂ ਅਰੇਂਜ ਮੈਰਿਜਾਂ ਕਰਾ ਕੇ, ਜਾਂ ਕਹਿ ਲਓ ਕਿ ਕਸਮਾਂ ਖਾ ਕੇ ਤੁਰੇ ਹੁੰਦੇ ਕਿ ਮੈਂ ਤੇਰਾ ਸਾਥ ਦਊਂਗਾ, ਫਲਾਨਾ ਦਊਂਗਾ, ਅਤੇ ਫਿਰ ਉਹਨਾਂ ਦੇ ਵਿੱਚ ਬੇਵਫਾਈ ਦੀ ਭਾਵਨਾ ਦੇ ਕਾਰਨ ਕੀ ਹੋ ਸਕਦੇ ਆ? ਮਤਲਬ ਕਿੱਦਾਂ ਦਿਮਾਗ ਇਹ ਐਕਸੈਪਟ ਕਰਨਾ ਸ਼ੁਰੂ ਕਰ ਦਿੰਦਾ ਕਿ 5-7 ਸਾਲ ਹੋ ਗਏ ਆ, ਉਹ ਨਹੀਂ ਭਾਈ ਤੂੰ ਤਾਂ ਮੇਰੇ ਜੋਗਾ ਹੈ ਨਹੀਂ, ਤੂੰ ਤਾਂ ਪਤਾ ਨਹੀਂ ਤੁਰਿਆ ਫਿਰਦਾ ਤੂੰ। ਕਹਿ ਲਓ ਵੀ ਇੱਥੇ ਆ ਕੇ ਥੋੜ੍ਹੀ ਖੁੱਲ੍ਹ ਵੀ ਜ਼ਿਆਦਾ ਹੈਗੀ ਆ, ਫੈਮਿਲੀ ਸਪੋਰਟ ਵੀ ਨਹੀਂ ਹੁੰਦੀ ਹੈਗੀ ਵੀ ਤੁਹਾਡੇ ਕੋਲ ਕੋਈ ਹੈਗਾ। ਤੁਸੀਂ ਆਈਸੋਲੇਟ ਵੀ ਹੋ ਜਾਂਦੇ ਹੋ ਕਿ 6-6 ਦਿਨ ਤੁਸੀਂ ਕੰਮ ਕਰ ਰਹੇ ਹੋ, ਉਹ ਵੀ ਕੰਮ ਕਰ ਰਿਹਾ, ਤਾਂ ਜਿਹੜਾ ਕਹਿੰਦੇ ਕਿ ਰਿਲੇਸ਼ਨਸ਼ਿਪ ਤੁਹਾਡਾ ਜਿਹੜਾ ਦੂਸਰੀ ਡਾਇਰੈਕਸ਼ਨ 'ਚ ਗਰੋ ਕਰਨ ਲੱਗ ਜਾਂਦਾ ਜੀ। ਅਤੇ ਉਸ ਤਰੀਕੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਅਲੱਗ ਹੋ ਜਾਂਦੇ ਆ। ਅਤੇ ਜਾਂ ਕਹਿ ਲਓ ਵੀ ਇੱਥੇ ਸਾਰੀਆਂ ਚੀਜ਼ਾਂ ਈਜ਼ੀਲੀ ਅਵੇਲੇਬਲ ਨੇ, ਸਾਰਿਆਂ ਨੂੰ ਖੁੱਲ੍ਹ ਆ, ਹਰੇਕ ਸਭ ਦੇ ਰਾਈਟਸ ਨੇ, ਅਤੇ ਉਸ ਕਰਕੇ ਵੀ ਹੋ ਸਕਦਾ ਵੀ ਉਹਨਾਂ ਦਾ ਕੰਮ 'ਤੇ ਕਿਸੇ ਨਾਲ ਅਫੇਅਰ ਚੱਲ ਗਿਆ, ਜਾਂ ਅੱਜ ਕੱਲ੍ਹ ਔਨਲਾਈਨ ਅਫੇਅਰ ਬਹੁਤ ਚੱਲ ਜਾਂਦੇ ਨੇ ਜੀ। ਅਤੇ ਇਹ ਵੀ ਕਾਰਨ ਹੋ ਸਕਦੇ ਆ ਕਿ ਸਾਰੀਆਂ ਚੀਜ਼ਾਂ ਨੂੰ ਈਜ਼ੀਲੀ ਜਿਹੜੀ ਐਕਸੈਸ ਆ ਉਹ ਸਾਡੇ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਖਰਾਬ ਕਰ ਰਹੀ ਹੈ। ਤੁਸੀਂ ਸੇਵਾਵਾਂ ਜਦੋਂ ਦਿੰਦੇ ਹੋ, ਤੁਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਫਿਰ ਦੇਖਦੇ ਹੋ, ਸਿੱਧਾ ਦੇਖਦੇ ਹੋ, ਉਹਨਾਂ ਦਾ ਹਿਸਾਬ ਕਿਤਾਬ ਦੇਖਦੇ ਹੋ, ਕਿਤੇ ਵਾਇਲੈਂਸ ਹੋਈ ਹੋ ਜਾਂ ਕਿਸੇ ਨੂੰ ਮਾਨਸਿਕ ਸੇਵਾਵਾਂ ਦੇਣੀਆਂ ਆ, ਤਾਂ ਡੈਫੀਨੇਟਲੀ ਤੁਸੀਂ ਉੱਥੇ ਫਿਰ ਇਹ ਚੀਜ਼ਾਂ ਵੀ ਦੇਖਦੇ ਹੋ ਕਿ ਇਹਦੇ ਕਾਰਨ ਕੀ ਆ। ਜਦੋਂ ਤੱਕ ਕਾਰਨ ਨਹੀਂ ਹੋਣਗੇ ਉਦੋਂ ਤੱਕ ਤੁਸੀਂ ਉਹਨੂੰ ਬਿਠਾ ਨਹੀਂ ਸਕਦੇ ਉੱਥੇ। ਔਰ ਉਹ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਹੈ ਉਹਦਾ ਕੋਈ ਨਾ ਕੋਈ ਕਾਰਨ ਦਾ ਬਣਦਾ। ਇਹ ਵਾਇਲੈਂਸ ਵੀ ਫਿਰ ਗਾਹਾਂ ਬਣ ਕੇ ਉਹ ਰਿਸ਼ਤੇ ਨੂੰ ਤੋੜਦੀ ਆ। ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਜਿਹੜੀ ਬੇਵਫਾਈ ਦੀ ਕਹਿ ਲਓ ਕਿ ਵਿਸ਼ਵਾਸ ਗਵਾਉਣ ਵਾਲੀ ਜਿਹੜੀ ਗੱਲ ਆ, ਇਹ ਜ਼ਿਆਦਾ ਔਰਤਾਂ ਉਠਾਉਂਦੀਆਂ ਆਪਣੇ ਪੰਜਾਬੀ ਟੱਬਰਾਂ ਦੇ ਵਿੱਚ ਕਿ ਮਰਦ ਉਠਾਉਂਦੇ ਆ? ਮੈਨੂੰ ਲੱਗਦਾ ਕਿ ਜ਼ਿਆਦਾ ਮਰਦ ਉਠਾਉਂਦੇ ਆ, ਕਿਉਂਕਿ ਕਿਸੇ ਔਰਤ ਨੂੰ ਉਹਦੇ ਕਰੈਕਟਰ ਦੇ ਉੱਤੇ ਅਸੈਸੀਨੇਸ਼ਨ ਜਾਂ ਕਹਿ ਲਓ ਵੀ ਕਰਨਾ ਈਜ਼ੀ ਹੁੰਦਾ ਹੈਗਾ, ਕਿਉਂਕਿ ਜਦੋਂ ਤੁਹਾਡੀ ਆਪਸ 'ਚ ਬਣਦੀ ਨਹੀਂ ਗੀ ਤਾਂ ਫਿਰ ਤੁਹਾਡੇ ਕੋਲ ਰਹਿ ਕੇ ਜਾਂਦਾ ਇੱਕ ਦੂਜੇ ਨੂੰ ਕਰੈਕਟਰ ਵਾਈਜ਼ ਤੁਸੀਂ ਗਲਤ ਕਹਿੰਦੇ ਹੋ। ਜਾਂ ਇਹ ਵੀ ਹੈ ਕਿ ਔਰਤਾਂ ਘਰ ਤੋਂ ਬਾਹਰ ਕੰਮ ਕਰਦੀਆਂ ਨੇ ਅਤੇ ਉਹਨਾਂ ਦੇ ਕੰਟੈਕਟਸ ਹੁੰਦੇ ਆ, ਤਾਂ ਵੀ ਜੇ ਉਹ ਕਿਸੇ ਨਾਲ ਗੱਲ ਕਰ ਰਹੀਆਂ, ਸ਼ਾਇਦ ਮਰਦ ਬਰਦਾਸ਼ਤ ਨਹੀਂ ਕਰ ਪਾ ਰਿਹਾ ਕਿ ਇਹ ਮੇਲ ਜਿਹੜੇ ਕੋਲੀਗਸ ਆ ਉਹਨਾਂ ਨਾਲ ਵੀ ਬੈਠਦੀ ਆ, ਉਹਨਾਂ ਨਾਲ ਵੀ ਲਿੰਕ ਕਹਿੰਦੇ। ਅਤੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਜਿਵੇਂ ਕਹਿ ਲਓ ਵੀ ਜਿਹੜਾ ਸਾਡਾ ਹੈਗਾ, ਜਿਹੜੀ ਮਾਨਸਿਕਤਾ ਜਿਹੜੀ ਹੈ ਸਾਡੀ, ਉਹ ਜ਼ਿਆਦਾ ਡਿਵੈਲਪ ਨਹੀਂ ਹੋਈ ਇਹਨਾਂ ਚੀਜ਼ਾਂ ਨੂੰ ਲੈ ਕੇ। ਅਸੀਂ ਚਾਹੁੰਦੇ ਤਾਂ ਵੀ ਸਾਡਾ ਫੀਮੇਲ ਜਿਹੜਾ ਪਾਰਟਨਰ ਆ ਉਹ ਬਾਹਰ ਜਾ ਕੇ ਕੰਮ ਕਰੇ, ਤਾਂ ਕੀ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਉਹ ਬਾਹਰ ਜੇ ਜਾ ਰਹੀ ਆ ਤਾਂ ਉਹਨੇ ਮੇਲਸ ਨਾਲ ਵੀ ਬੈਠਣਾ, ਫੀਮੇਲਸ ਨਾਲ ਵੀ ਬੈਠਣਾ, ਵਰਕ ਪਾਰਟੀਜ਼ ਵੀ ਹੋਣਗੀਆਂ, ਹੋਰ ਚੀਜ਼ਾਂ ਵੀ ਬਹੁਤ ਜਿਵੇਂ ਕਹਿ ਲਓ
ਹੋਣਗੀਆਂ ਤੇ ਉਹ ਆਪਣੇ ਪੰਜਾਬੀ ਟੱਬਰਾਂ ਦੇ ਵਿੱਚ ਜਦੋਂ ਇਦਾਂ ਦੇ ਇਲਜ਼ਾਮ ਇੱਕ ਦੂਸਰੇ 'ਤੇ ਲੱਗਦੇ ਆ ਵੀ ਪਹਿਲੀ ਸ਼ੁਰੂਆਤ ਹੋ ਜਾਂਦੀ ਆ ਵੀ ਹੁਣ ਤਾਂ ਬਸ ਪਰੇ ਹੋਣਾ ਆ, ਉਹਦਾ ਇਹਦੇ ਵਿੱਚ ਕਿੰਨੇ ਕੁ % ਸੱਚਾਈ ਹੁੰਦੀ ਆ ਵੀ ਸਹੀ ਮੈਨੇ 'ਚ ਉੱਥੇ ਚੱਲ ਰਹੀ ਹੁੰਦੀ ਆ ਚੀਜ਼, ਜੇ ਪਰਸੈਂਟੇਜ ਕੱਢੀਏ ਕਿ ਐਵੇਂ ਬਸ ਇੱਕ ਬਹਾਨਾ ਬਣਾ ਲਿਆ ਜਾਂਦਾ ਵੀ ਸ਼ੁਰੂਆਤ ਇੱਥੋਂ ਕਰ ਲਓ, ਬਾਅਦ 'ਚ ਫਿਰ ਆਪੇ ਤੋੜ ਫੋੜਾ ਹੋ ਜਾਊਗਾ? ਬਹੁਤਿਆਂ ਕੇਸਾਂ 'ਚ ਮੈਂ ਕਹੂੰਗੀ ਕਿ ਕਈ ਵਾਰੀ ਕੁਛ ਵੀ ਨਹੀਂ ਹੁੰਦਾ ਗਾ, ਇੱਕ ਸਿਰਫ ਜਿਹੜਾ ਹੈਗਾ ਕਿ ਉਹ ਇੱਕ ਦੂਜੇ 'ਤੇ ਦੋਨੋਂ ਵਿਸ਼ਵਾਸ ਗਵਾ ਬੈਠੇ ਹੁੰਦੇ ਆ। ਓਕੇ। ਤੇ ਜੇ ਉਹਨਾਂ ਦਾ ਝਗੜਾ ਹੁੰਦਾ ਹੈਗਾ ਤੇ ਉਹ ਕਿਸੇ ਨੂੰ ਵੀ ਦੱਸਦੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਘਰ ਦੀ ਗੱਲ ਬਾਹਰ ਗਈ ਹੈ, ਇਹਨੇ ਕਿਉਂ ਕੀਤੀ ਹੈ। ਇਹ ਸਾਡੇ ਕਹਿ ਲਓ ਵੀ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਕਾਮਨ ਹੈ ਕਿ ਅਸੀਂ ਘਰ ਦੀ ਗੱਲ ਬਾਹਰ ਨਹੀਂ ਕੱਢਣੀ, ਚਾਹੇ ਅੰਦਰ ਅਸੀਂ ਮਰਦੇ ਹੀ ਰਹੀਏ। ਤੇ ਉਹ ਵੀ ਇੱਕ ਕਹਿ ਲਓ ਜਦੋਂ ਘਰ ਦੀ ਲੜਾਈ ਬਾਹਰ ਜਾਂਦੀ ਹੈ ਤਾਂ ਉਹਨੂੰ ਵੀ ਉਹ ਇਸੇ 'ਚ ਹੀ ਗਿਣ ਲੈਂਦੇ ਆ ਕਿ ਤੂੰ ਮੇਰਾ ਵਿਸ਼ਵਾਸ ਤੋੜਿਆ, ਤੂੰ ਮੈਨੂੰ ਗਲਤ ਕਿਹਾ। ਜੀ, ਕਿਆ ਤੁਹਾਨੂੰ ਇਹ ਲੱਗਦਾ ਇਹ ਤਾਂ ਹੋਇਆ ਵੀ ਜਦੋਂ ਉਹ ਇੱਥੇ ਆ ਗਏ ਸੀਗੇ ਕਿ ਉਹਨਾਂ ਦੇ ਵਿੱਚ ਕੋਈ ਤਣਾਅ ਪੈਦਾ ਹੋ ਗਿਆ ਜਾਂ ਬੇਬਸੀ ਜਾਂ ਭਰੋਸੇ 'ਚ ਕਮਜ਼ੋਰੀ, ਉਹ ਕਹਿ ਲਓ ਕਿ ਘਾਟ ਆ ਗਈ ਉਹਨਾਂ ਦੇ, ਅਤੇ ਉਹਨਾਂ ਨੇ ਸੋਚਿਆ ਵੀ ਨਹੀਂ ਮੇਰੀ ਇਹਨਾਂ ਬਣਨੀ ਨਹੀਂ ਹੈਗੀ। ਚਲੋ ਇਹ ਤਾਂ ਆ ਗਏ ਸੀਗੇ ਇੱਥੇ, ਇੰਡੀਆ ਤੋਂ ਤੁਰਨ ਤੋਂ ਪਹਿਲਾਂ ਕਿਆ ਤੁਹਾਨੂੰ ਲੱਗਦਾ ਕਿ ਜੋ ਉੱਥੇ ਦਾ ਜਿੱਦਾਂ ਮਾਹੌਲ ਬਣਿਆ ਕਿ ਚੱਲ ਸਾਡਾ ਮੁੰਡਾ ਨਿਕਲ ਜਾਵੇ, ਚੱਲ ਸਾਡੀ ਕੁੜੀ ਨਿਕਲ ਜਾਵੇ, ਹੁਣ ਤਾਂ ਜਾਣੀ ਕਿ ਮੁੰਡੇ ਵਾਲਿਆਂ ਨੂੰ ਸੀਗਾ ਵੀ ਪੜ੍ਹਦੇ ਪੁੜ੍ਹਦੇ ਚਲੋ ਘੱਟ ਆ ਉੱਥੇ, ਚਲੋ ਸਾਰਿਆਂ ਦੀ ਮੈਂ ਉਂਗਲ ਰੱਖਦਾ ਹੈਗਾ ਵੀ ਚਲੋ ਲੜਕੀ ਕੋਈ ਇਹੋ ਜਿਹੀ ਲੱਭ ਲਓ ਜਿਹੜੀ ਆਲਰ ਡੋਲਰ ਕਰ ਲਵੇ ਅਤੇ ਉਹਦੇ ਨਾਲ ਆਪਾਂ ਤੋੜ ਦੋ ਖਰਚਾ ਪਾਣੀ ਕਰਾਂਗੇ। ਜਾਣੀ ਕਿ ਮਨੋਦਸ਼ਾ ਤਾਂ ਕਈ ਵਾਰ ਉੱਥੇ ਪਹਿਲਾਂ ਹੀ ਸਾਬਤ ਹੋ ਜਾਂਦੀ ਹੈ ਵੀ ਇਹ ਇੰਨਾ ਟਾਈਮ ਚੱਲਣਾ ਨਹੀਂ ਹੈਗਾ, ਪੀਅਰ ਪੂਅਰ ਲੈ ਕੇ ਇੱਕ ਦੂਸਰੇ ਨੂੰ ਲੱਤ ਮਾਰਨਗੇ। ਉਹ ਲੱਤ ਮਾਰਨ ਦਾ ਫਿਰ ਤਰੀਕਾ ਤਾਂ ਇਹੀ ਹੈ ਵੀ ਤੁਸੀਂ ਪਹਿਲਾਂ ਹੀ ਕਹਿ ਦਿਓ ਤੂੰ ਠੀਕ ਨਹੀਂ ਹੈਗੀ, ਪੰਜਾਬੀ 'ਚ ਤਾਂ ਇਹੀ ਕਹਿੰਦੇ ਆ, ਜਾਂ ਉਹ ਕਹਿ ਦੇਵੇ ਤੂੰ ਠੀਕ ਨਹੀਂ ਹੈਗਾ। ਇੱਦਾਂ ਵੀ ਆ ਵੀ ਫਿਰ ਆਪਾਂ ਮੰਨੀਏ ਵੀ ਵਿਆਹ ਕਰਾਉਣ 'ਚ ਜਲਦਬਾਜ਼ੀ, ਰਸ਼ਿੰਗ, ਇਹਦਾ ਮਤਲਬ ਅਸੀਂ ਇਹ ਚੀਜ਼ ਪਹਿਲਾਂ ਹੀ ਸੇੜ ਕੇ ਆਉਂਦੇ ਹਾਂ ਤਾਂ ਸਾਨੂੰ ਇਹ ਜ਼ਿਆਦਾ ਇਹ ਤਾਦਾਦ ਵਿੱਚ ਮਿਲ ਰਹੀ ਹੈ ਇਹ ਨਤੀਜੇ। ਹਾਂਜੀ, ਮੈਨੂੰ ਇਹ ਲੱਗਦਾ ਬਿਲਕੁਲ ਵੀ ਜਿਵੇਂ ਜਦੋਂ ਇੰਡੀਆ ਤੋਂ ਆਉਣਾ ਹੁੰਦਾ ਉਹਨਾਂ ਦਾ ਪਹਿਲਾ ਮਕਸਦ ਹੀ ਹੁੰਦਾ ਕਿ ਬਾਹਰ ਜਾ ਕੇ ਸੈਟਲ ਹੋ ਜਾਓ। ਜੀ, ਕਈ ਵਾਰੀ ਆਪਾਂ ਦੇਖਿਆ ਹੋਊਗਾ ਕਿ ਵੀ ਖਾਸ ਕਰਕੇ ਮੁੰਡੇ ਵੀ ਨਸ਼ਿਆਂ 'ਚ ਨਾ ਪੈ ਜਾਣ ਤਾਂ ਜੀ ਇਹਨਾਂ ਨੂੰ ਫਟਾਫਟ ਵਿਆਹ ਕਰਕੇ ਬਾਹਰ ਕੱਢ ਦਿਓ ਵੀ ਇੱਥੇ ਰਹੇ ਤਾਂ ਇਹ ਨਸ਼ਿਆਂ 'ਚ ਪੈ ਜਾਣਗੇ। ਕਈ ਵਾਰ ਕਹਿੰਦੇ ਹੁੰਦੇ ਆ ਵੀ ਚਲ ਕੋਈ ਨਹੀਂ ਨਸ਼ੇ ਨੁਸ਼ੇ ਕਰਦਾ ਤਾਂ ਵਿਆਹ ਕਰਦੇ ਆਪੇ ਸੈੱਟ ਹੋ ਜਾਣਾ। ਹਾਂਜੀ ਬਿਲਕੁਲ, ਬਟ ਮੈਂ ਬਹੁਤੀ ਵਾਰੀ ਇੱਦਾਂ ਸੁਣਿਆ ਫੈਮਲੀਆਂ 'ਚੋਂ ਕਿ ਬਾਹਰ ਜਾ ਕੇ ਜਿਹੜਾ ਨਸ਼ਾ ਈਜ਼ੀਲੀ ਅਵੇਲੇਬਲ ਨਹੀਂ ਹੈਗਾ ਜਾਂ ਕੁਛ ਵੀ ਇਹਨੂੰ ਜ਼ਿੰਮੇਵਾਰੀ ਪਊਗੀ ਤਾਂ ਆਪੇ ਹਟ ਜੂਗੇ ਜੀ, ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਇੱਥੋਂ ਇਹਨੂੰ ਕੱਢ ਦਾਂਗੇ ਕਿਸੇ ਕੁੜੀ ਦੇ ਨਾਲ। ਤਾਂ ਫਿਰ ਮੈਨੂੰ ਲੱਗਦਾ ਕਈ ਵਾਰੀ ਇਹ ਵੀ ਹੁੰਦਾ ਹੈਗਾ ਕਿ ਉਹ ਗਰੀਬ ਘਰ ਦੀਆਂ ਕੁੜੀਆਂ ਨਾਲ ਵਿਆਹ ਕਰਾਉਂਦੇ ਉਹਨੂੰ ਕਹਿੰਦੇ ਵੀ ਆਈਲੈਸ ਕਰ ਲਾ ਤੂੰ ਅਤੇ ਅਸੀਂ ਖਰਚਾ ਕਰਾਂਗੇ। ਅਤੇ ਉੱਥੇ ਜਾ ਕੇ ਫਿਰ ਆ ਕੇ ਫਿਰ ਉਹੀ ਚੀਜ਼ਾਂ ਜਿਹੜੀਆਂ ਪਹਿਲਾਂ ਉਹਨਾਂ ਨੇ ਦੇਖੀਆਂ ਹੁੰਦੀਆਂ ਵੀ ਆਈਲੈਸ ਕਰਕੇ ਆਈ ਹੈ, ਫਿਰ ਉਹ ਚੀਜ਼ ਨਹੀਂ ਉਹ ਦੇਖਦੇ ਕਿ ਫਿਰ ਇਹ ਦੇਖਦੇ ਆ ਵੀ ਇਹ ਤਾਂ ਗਰੀਬ ਪਰਿਵਾਰ ਦੀ ਸੀ, ਅਸੀਂ ਕੱਢਿਆ ਇਹਨੂੰ। ਅਤੇ ਫਿਰ ਇਹ ਵੀ ਲੜਾਈਆਂ ਦਾ ਕਾਰਨ ਬਣ ਜਾਂਦਾ ਕਿਉਂਕਿ ਮਕਸਦ ਜਿਹੜਾ ਸਾਡਾ ਉਹ PR ਹੁੰਦਾ ਅਤੇ ਬਸ ਅਸੀਂ ਇੱਕ ਜਿਹੜਾ ਰਸਤਾ ਜਾਂ ਕਹਿ ਲਓ ਵੀ ਇੱਕ ਜ਼ਰੀਆ ਉਹਨੂੰ ਚੁਣ ਲੈਂਦੇ ਹਾਂ। ਅਤੇ ਥੋੜ੍ਹਾ ਜਿਹਾ ਮੈਂ ਹੋਰ ਇਹਦੇ ਵਿੱਚ ਵੜਨ ਦੀ ਕੋਸ਼ਿਸ਼ ਕਰਾਂ ਇਸ ਚੀਜ਼ ਦੇ ਵਿੱਚ, ਜਿਹੜਾ ਆਹ ਵਾਲਾ ਆਪਾਂ ਨੇ ਕਿਹਾ ਵੀ ਰਸ਼ਿੰਗ ਇਨਟੂ ਮੈਰਿਜ, ਕਿ ਆਪਾਂ ਥੋੜ੍ਹੀ ਜਿਹੀ ਵਿਆਹ ਜਲਦਬਾਜ਼ੀ 'ਚ ਕਰਾਉਂਦੇ ਹਾਂ, ਉਹਦੇ ਵਿੱਚ ਕੁਛ ਸਾਡੇ ਆਪਣੇ ਮਨਸੂਬੇ ਹੁੰਦੇ ਆ, ਉਹ ਤੁਸੀਂ ਮਨਸੂਬਾ ਆਪ ਵੀ ਦੱਸਿਆ। ਦੇਖੋ ਤੁਹਾਨੂੰ ਇੱਥੇ ਨਾਗਰਿਕ ਸੇਵਾਵਾਂ ਦਾ ਤਜਰਬਾ ਆ, ਤੁਸੀਂ ਟੀਮਾਂ ਦੇ ਨਾਲ ਅਗਵਾਈ ਕੀਤੀ ਹੈ, ਘਰਾਂ 'ਚ ਗਏ ਹੋ, ਤੁਸੀਂ ਕਹਿ ਲਓ ਵੀ ਚੰਗੀ ਤਰ੍ਹਾਂ ਉਹਨੂੰ ਮਹਿਸੂਸ ਵੀ ਕੀਤਾ ਔਰ ਆਪਣੀ ਅੱਖ ਨਾਲ ਦੇਖਿਆ ਵੀ ਚੱਲਣ ਕੀ ਡਿਆ ਆ। ਜੇ ਮੈਂ ਤੁਸੀਂ ਠੀਕ ਸਮਝੋ, ਜੇ ਮੈਂ ਇਹ ਕਹਾਂਗੇ ਕਿ ਤੁਹਾਨੂੰ ਇਹਦਾ ਜਾਤੀ ਤਜਰਬਾ ਹੈ ਆਪਣੀ ਲਾਈਫ ਦੇ ਵਿੱਚ, ਹਾਂਜੀ, ਉਸ ਜਾਤੀ ਤਜਰਬੇ ਤੋਂ ਪਲੱਸ ਜਿਹੜੀ ਇੱਥੇ ਤੁਸੀਂ ਟੀਮਾਂ ਦੇ ਨਾਲ ਜਾ ਕੇ ਆਪ ਦੇਖਿਆ, ਸੇਵਾਵਾਂ ਦਿੱਤੀਆਂ, ਇਹ ਜਿਹੜਾ ਰਸ਼ਿੰਗ ਆਫ ਮੈਰਿਜ ਆ ਮੁੰਡਿਆਂ 'ਤੇ ਜ਼ਿਆਦਾ ਕਸੂਰ ਲਾਇਆ ਜਾਂਦਾ, ਕੁੜੀਆਂ ਰਸ਼ ਨਹੀਂ ਕਰਦੀਆਂ ਇੰਡੀਆ 'ਚ ਕਿ ਅਸੀਂ ਨਿਕਲ ਜਾਈਏ ਸੈੱਟ ਹੋ ਜਾਈਏ। ਹਾਂਜੀ, ਬਹੁਤ ਵਾਰੀ ਮੈਨੂੰ ਜਿਵੇਂ ਫੋਨ ਕਾਲਸ ਜਾਂ ਇੱਦਾਂ ਦੇ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੁੜੀਆਂ ਦੀ ਗੱਲ ਇਹ ਹੁੰਦੀ ਹੈ ਕਿ ਹੁਣ ਮੈਂ ਵਿਆਹ ਕਰਕੇ ਆ ਗਈ ਹਾਂ ਅਤੇ ਵੀ ਸਾਡੀ ਲੜਾਈ ਰਹਿੰਦੀ ਆ, ਅਸੀਂ ਖੁਸ਼ ਨਹੀਂ ਹੈਗੇ ਇੱਕ ਦੂਜੇ ਨਾਲ, ਮੇਰੀ PR ਦੀ ਫਾਈਲ 'ਤੇ ਇਫੈਕਟ ਤਾਂ ਨਹੀਂ ਪਊਗਾ ਇਹਦਾ। ਉਹ ਕੁੜੀ ਕਦੀ ਇਹ ਸੋਚਦੀ ਆ ਜਾਂ ਉਹ ਕੁੜੀ ਨੂੰ ਕਦੀ ਸਵਾਲ ਹੋਏ ਆ ਵੀ ਤੂੰ ਇਸ ਨਲਾਇਕ ਜਿਹੇ ਇਨਸਾਨ ਦੇ ਨਾਲ ਜਿਹੜਾ +2 ਸ਼ਾਇਦ ਹੋਏਗਾ ਅਤੇ ਤੂੰ BA ਕੀਤੀ ਜਾਂ ਕੁਛ ਵੀ ਆ, ਵੀ ਤੂੰ ਤਾਂ ਸਟੱਡੀ ਕਰ ਰਹੀ ਆ, ਚਲੋ ਅਸੀਂ ਉਸ ਲੜਕੇ ਨੂੰ ਵੀ ਮਾੜਾ ਨਹੀਂ ਕਹਿੰਦੇ ਹੈਗੇ, ਪਰ ਤੁਹਾਡਾ ਮੈਚ ਤਾਂ ਹੈ ਨਹੀਂ ਸੀ, ਵੀ ਜਦੋਂ ਤੁਹਾਡਾ ਮੈਚ ਹੀ ਨਹੀਂ ਸੀਗਾ, ਇਹਦਾ ਮਤਲਬ ਤੁਸੀਂ ਲਾਲਚ ਕੀਤਾ ਕਿ ਇਹਦੇ ਨਾਲ ਮੈਂ ਵੀ ਨਿਕਲ ਜੂੰਗੀ, ਮੇਰੇ ਨਾਲ ਇਹ ਨਿਕਲ ਜੂਗਾ, ਪੈਸਾ ਇਹਨਾਂ ਦਾ ਲੱਗੀ ਜਾਂਦਾ ਆ। ਇਹਦਾ ਮਤਲਬ ਕਿਸੇ ਨਾ ਕਿਸੇ ਪਾਸੇ ਤਾਂ ਫਿਰ ਇਹ ਵੀ ਗੱਲ ਹੈਗੀ ਕਿ ਲੜਕੀਆਂ ਨੇ ਪਹਿਲਾਂ ਸੋਚਿਆ ਕਿ ਅਸੀਂ ਵੀ ਲੱਤ ਮਾਰਨੀ ਆ। ਹਾਂਜੀ, ਮੈਂ ਦੋਨਾਂ ਹੀ ਕਹੂੰਗੀ, ਕੁੜੀਆਂ ਵੀ ਮੁੰਡੇ ਵੀ ਦੋਨੋਂ ਇੱਕੋ 'ਚ ਹੀ ਆਉਂਦੇ ਇਹਦੇ ਵਿੱਚ ਕਿ ਇੰਡੀਆ ਦੇ ਵਿੱਚ ਆਪਣੇ ਵੈਸੇ ਹੀ ਕਰੇਜ਼ ਹੋ ਗਿਆ ਹੈਗਾ ਕਿ ਅਸੀਂ ਬਾਹਰ ਜਾਣਾ। ਪਰ ਹੁਣ ਤਾਂ ਆਸਟ੍ਰੇਲੀਆ ਦੇ ਵਿੱਚ ਪਿਛਲੇ 5 ਸਾਲਾਂ 'ਚ ਕੁੜੀਆਂ ਜ਼ਿਆਦਾ ਪੜ੍ਹਨ ਆਈਆਂ ਅਤੇ ਮੁੰਡੇ ਤਾਂ ਨਾਲ ਆਏ ਆ, ਇਹੀ ਰੁਝਾਨ ਕੈਨੇਡਾ 'ਚ ਵੀ ਰਿਹਾ, ਚਲ ਉੱਧਰ ਨਹੀਂ ਜਾਂਦੇ, ਫਿਰ ਜ਼ਿਆਦਾ ਕਸੂਰ ਕੁੜੀਆਂ ਦਾ ਨਹੀਂ ਬਣਿਆ ਕਿ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਸੀਗਾ ਵੀ ਇੱਦਾਂ ਹੋਣੀ, ਫਿਰ ਵੀ ਪੰਗੇ। ਹਾਂਜੀ, ਬਟ ਕਿਤੇ ਨਾ ਕਿਤੇ ਕਹਿ ਲਓ ਵੀ ਵਧੀਆ ਲਾਈਫ ਸਟਾਈਲ ਦੀ ਚਾਹ ਜਿਹੜੀ ਅੱਜ ਕੱਲ੍ਹ ਜੀ ਉਹ ਉਹਨਾਂ ਦੇ ਵਿੱਚ ਹੈਗੀ ਹੈ, ਦੋਨਾਂ 'ਚ ਹੀ ਹੈ ਵੀ ਇਕੱਲੇ ਕੁੜੀਆਂ 'ਚ ਨਹੀਂ। ਮੈਂ ਵਧੀਆ ਲਾਈਫ ਸਟਾਈਲ ਦੇ ਵਿੱਚ ਤੁਸੀਂ ਕਿਹਾ ਵੀ ਫਾਈਨਾਂਸ ਪੈਸਾ ਵੀ ਕਈ ਵਾਰ ਅੜਿੱਕਾ ਬਣ ਜਾਂਦਾ ਆ, ਚਲੋ ਉੱਥੇ ਹੁਣ ਆਪਾਂ ਘੱਟ ਜਾਂਦੇ ਹਾਂ,
ਤੇ ਜੇ ਤੁਹਾਡੀ ਵਚਨਬੱਧਤਾ ਦੀ ਘਾਟ ਹੋ ਗਈ, ਲੈਕ ਆਫ ਕਮਿਟਮੈਂਟ ਦੀ ਘਾਟ ਹੋ ਗਈ, ਤੇ ਫਿਰ ਤਾਂ ਸਾਰਾ ਕੁਝ ਕਹਿ ਲਓ ਵੀ ਗਿਆ ਹੱਥੋਂ। ਹਾਂਜੀ ਇੱਥੇ ਲੱਗਿਆ ਕਦੀ ਵੀ ਇਹਨਾਂ ਦੇ ਵਿੱਚ ਕਮਿਟਮੈਂਟ ਹੈਗੀ ਆ ਸਾਡੇ ਪੰਜਾਬੀ ਜੋੜਿਆਂ ਦੇ ਵਿੱਚ ਬਹੁਤ ਜ਼ਿਆਦਾ ਕਿ ਇਹ ਟਿਕੇ ਰਹਿਣ? ਜ਼ਿਆਦਾਤਰ ਤਾਂ ਰਿਸ਼ਤੇ ਨਿਭ ਹੀ ਜਾਂਦੇ ਆ, ਆਪਾਂ ਗੱਲ ਕਰ ਰਹੇ ਹਾਂ ਜਿਹੜੇ ਟੁੱਟਦੇ ਪਏ ਆ। ਹਾਂਜੀ। ਤੇ ਮੈਂ ਲਾਈਕ ਵੈਸੇ ਗੱਲ ਕਰਦੀ ਹਾਂ, ਕਈ ਵਾਰ ਕੁੜੀਆਂ ਕੀ ਹੁੰਦੀਆਂ, ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋਣਗੀਆਂ ਬਟ ਆਪਣਾ ਹਸਬੈਂਡ ਨੂੰ ਨਹੀਂ ਦਿਖਾਉਂਦੀਆਂ। ਤੇ ਅਸੀਂ ਜਦੋਂ ਕਈ ਵਾਰੀ ਗੱਲ ਕਰਦੇ ਹਾਂ ਕਹਿੰਦੇ ਮੈਨੂੰ ਤਾਂ ਪਸੰਦ ਨਹੀਂ ਸੀ। ਤੇ ਵੀ ਜੇ ਪਸੰਦ ਕਿੱਦਾਂ ਐਕਟਿਵ ਹੁੰਦੀਆਂ ਨੇ ਉਹ? ਆਪਣੀ ਆਇਡੈਂਟੀਟੀ Like, ਲੁਕਾ ਕੇ ਹੁੰਦੀਆਂ? ਕਿੱਦਾਂ ਹੁੰਦੀਆਂ ਨੇ? ਨਹੀਂ, ਸਾਨੂੰ ਵੀ ਜਿਵੇਂ ਦੱਸੋ। ਰੀਲਾਂ ਵਗੈਰਾ ਬਣਾਉਂਦੇ ਆ, ਫੇਸਬੁੱਕ ਹੋ ਗਈ, ਇੰਸਟਾਗ੍ਰਾਮ ਅੱਜ ਕੱਲ੍ਹ ਜ਼ਿਆਦਾ ਚਰਚਾ 'ਚ ਇਹ ਹੈ। ਕੁੜੀਆਂ ਰੀਲਾਂ ਇੰਨੀਆਂ ਕਿਉਂ ਬਣਾਉਂਦੀਆਂ ਨੇ? ਮੇ ਵੀ ਉਹਨਾਂ ਨੂੰ ਫਨ ਲੱਗਦਾ, ਇੰਜੋਏ ਕਰਦੇ। ਬਾਕੀ ਦੂਸਰਾ ਅੱਜ ਕੱਲ੍ਹ ਜਿਹੜਾ ਇਨਫਲੂਐਂਸਰ ਕਲਚਰ ਹੈ ਜਿਹੜਾ ਉਹ ਚੱਲ ਪਿਆ ਹੈਗਾ ਕਿ ਲੋਕੀ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਪੈਸੇ ਬਣਾ ਰਹੇ ਨੇ ਤੇ ਉਹ ਇੱਕ ਦੂਜੇ ਨੂੰ ਦੇਖੋ ਉਹ ਦੇਖ ਤਾਂ ਜਿਹੜਾ ਦੋ ਚਾਰ ਜਣੇ ਬਣਾਉਂਦੇ ਹੋਣਗੇ 1000-10,000 ਦੇ ਵਿੱਚੋਂ। ਹਾਂਜੀ ਪਰ ਜਦੋਂ ਫਿਰ ਇਹੀ ਰੀਲਾਂ ਕੋਈ ਮੇਲ ਜੈਂਡਰ ਬਣਾਉਂਦਾ ਆ, ਫਿਰ ਬੜਾ ਰੌਲਾ ਰੱਪਾ ਪੈਂਦਾ ਕਿ ਇਹ ਤਾਂ ਹੋਰ ਪੁੱਠੇ ਪਾਸੇ ਨੂੰ ਤੁਰ ਪਿਆ ਆ। ਹਾਂਜੀ ਮੇਲ ਵੀ ਹੈਗੇ ਆ ਜੀ ਬਹੁਤ, ਜੇ ਤੁਸੀਂ ਦੇਖੋ ਮੇਨ ਇਨਫਲੂਐਂਸਰ ਵੀ ਹੈਗੇ ਅੱਜ ਕੱਲ੍ਹ ਤਾਂ। ਹਾਂਜੀ ਤੇ ਮੈਨੂੰ ਲੱਗਦਾ ਵੀ ਇਹ ਵੀ ਜਿਹੜਾ ਹੈਗਾ ਵੀ ਕਹਿ ਲਓ ਕਾਰਨ ਬਣ ਜਾਂਦਾ ਜੇ ਦੋਨਾਂ ਦੀ ਸਹਿਮਤੀ ਹੈ ਤਾਂ ਠੀਕ ਹੈ। ਫਿਰ ਬਟ ਇਦਾਂ ਦੇ ਸ਼ੌਂਕ ਤਾਂ ਫਿਰ ਇਹ ਸਿਚੁਏਸ਼ਨਾਂ ਨਹੀਂ ਬਣਾਉਂਦੇ, ਕਦੀ ਮਹਿਸੂਸ ਨਹੀਂ ਕੀਤਾ? ਫਿਰ ਉਹਨਾਂ ਦੀ ਅਨਵਾਂਟਡ ਨੀਡਸ ਵੱਧ ਜਾਂਦੀਆਂ ਨੇ। ਹਾਂਜੀ ਤੇ ਉਹ ਨੀਡਸ ਉਹਨਾਂ ਨੇ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ। ਉਹ ਕਹਿੰਦਾ ਤੇਰੀਆਂ ਨੀਡਸ ਮਾੜੀਆਂ ਨੇ, ਉਹ ਕਹਿੰਦੀ ਤੇਰੀਆਂ ਨੀਡਸ ਮਾੜੀਆਂ, ਟਿਕਾਣੇ ਗੱਲ ਲੱਗਦੀ ਨਹੀਂ ਹੈਗੀ। ਫਿਰ ਤਲਾਕ ਹੀ ਆ ਮੂਹਰੇ, ਫਿਰ ਵਕੀਲ ਹੀ ਜਾਵੇ ਤੇ। ਹਾਂਜੀ ਬਸ। ਤੇ ਇਹ ਕਿੰਨਾ ਕੁ ਪ੍ਰਭਾਵ ਹੈ ਉਹ ਤਾਂ ਆਪਣੀ ਕੋਈ ਵੀ ਪੰਜਾਬੀ? ਚੀਜ਼ਾਂ ਆਪਾਂ ਕਹਿ ਲਓ ਕਿਸੇ ਵੀ ਗੱਲ ਦੀ ਜਿਹੜੀ ਐਕਸੈਸ ਦੇ ਵਿੱਚ ਹੋਣਾ ਉਹ ਨੁਕਸਾਨ ਹੀ ਕਰਦੀ ਆ। ਤੇ ਜੇ ਆਪਾਂ ਮੇਲ ਮੁੰਡਿਆਂ ਦੀ ਗੱਲ ਕਰਦੇ ਹਾਂ ਤੇ ਨਸ਼ਾ ਵੀ ਹੈਗਾ ਜਿਹੜਾ ਤੁਸੀਂ ਮਹਿਸੂਸ ਡਰਿੰਕਿੰਗ। ਕੀਤਾ ਇੱਥੇ ਪਰਿਵਾਰਾਂ 'ਚ ਜਦੋਂ ਗਏ ਹੋ ਕੋਈ ਸਰਵਿਸਿਜ਼ ਦੇਣ ਕੇ ਕਿਤੇ ਕਾਜ਼ਿਜ਼ ਮਿਲੇ ਹੋਣਗੇ ਵੀ ਇਹ ਘਰ 'ਚ ਹੋਰ ਕੋਈ ਸਮੱਸਿਆ ਹੈ ਨਹੀਂ ਸੀ, ਪੈਸਾ ਵੀ ਸੀਗਾ, ਸਾਰਾ ਕੁਝ ਸੈਟਿੰਗ ਵੀ ਸੀਗੀ, ਹੋ ਸਕਦਾ ਉਹਨਾਂ ਦੇ ਬੱਚੇ ਵੀ ਹੋਣ ਠੀਕ ਪੜ੍ਹਦੇ ਲਿਖਦੇ ਵੀ ਹੋਣ, ਵੀ ਨਸ਼ਾ ਜਿਹੜਾ ਆ ਜਾਂ ਕਹਿ ਲਓ ਕਿ ਨਸ਼ਾਖੋਰੀ ਦੀ ਵਰਤੋਂ ਜੋ ਵੀ ਕੀਤੀ, ਐਡਿਕਸ਼ਨ ਹੋ ਗਈ ਕਿਸੇ ਨੂੰ ਵੀ, ਜ਼ਿਆਦਾਤਰ ਰੂਪ ਵੈਸੇ ਮੇਲ ਤੇ ਲੱਗਦਾ ਵੀ ਇਹ ਨਸ਼ਾਖੋਰ ਸੀਗਾ। ਹਾਂਜੀ ਕੁੜੀਆਂ ਨਸ਼ਾ ਨਹੀਂ ਕਰਦੀਆਂ ਹੈਗੀਆਂ। ਮੈਂ ਤੁਹਾਡੇ ਨਾਲ ਇੱਕ ਜਿਵੇਂ ਕੇਸ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਜੀ ਉਹਦੇ ਵਿੱਚ। ਜਿਵੇਂ ਨਾਰਮਲੀ ਕਹਿ ਦਿੰਦੇ ਆ ਕਿ ਬੱਚੇ ਦੀ ਕਸਟਡੀ ਆ ਮਾਂ ਨੂੰ ਮਿਲਦੀ ਹੈ, ਜੀ ਬਟ ਉਹਦੇ ਵਿੱਚ ਮੁੰਡੇ ਨੂੰ ਮਿਲੀ ਹੈ ਤੇ ਉਹ ਇੱਥੇ ਬ੍ਰਿਸਬਨ ਦੇ ਵਿੱਚ ਹੀ ਹੋਇਆ ਜੀ ਕਿਉਂਕਿ ਮਾਂ ਜਿਹੜੀ ਆ ਉਹ ਜਿਵੇਂ ਕਹਿ ਲਓ ਸ਼ਰਾਬ ਜਾਂ ਅਲਕੋਹਲ ਮਾਂ ਪੰਜਾਬਣ ਸੀ। ਹਾਂਜੀ ਤੇ ਉਹਨੂੰ ਇਸ ਕਰਕੇ ਕਸਟਡੀ ਬੱਚੇ ਨੇ ਨਹੀਂ ਦਿੱਤੀ ਕਿ ਤੂੰ ਨਸ਼ਾ ਕਰਦੀ ਲਾਈਕ ਹਾਂਜੀ ਰਿਸਕ ਤੇ ਸੀਗਾ ਲਾਈਕ ਬੱਚੇ ਦੀ ਸੇਫਟੀ ਕਰਕੇ। ਤੇ ਐਡਿਕਸ਼ਨ ਆ ਤੇ ਇਹ ਬੱਚਾ ਫਿਰ ਸੇਫ ਨਹੀਂ ਉਹਨਾਂ ਨਾਲ। ਜਦੋਂ ਇਸ ਤਰ੍ਹਾਂ ਦੇ ਕੰਡੀਸ਼ਨਸ ਆਉਂਦੀਆਂ ਤਾਂ ਮਤਲਬ ਬੱਚਾ ਘੱਟ ਤੋਂ ਘੱਟ 5 ਦਿਨ ਫਿਰ ਬਾਪ ਕੋਲ ਰਹੇਗਾ? ਨਹੀਂ, ਸਾਰੇ ਕੇਸ ਦੇ ਵਿੱਚ ਇਦਾਂ ਨਹੀਂ ਹੁੰਦਾ। ਇਹ ਵੈਸੇ ਤਾਂ ਕੋਰਟ ਡਿਸਾਈਡ ਕਰਦੀ ਹੈਗੀ ਆ ਜੀ। ਬਹੁਤਿਆਂ ਕੇਸਾਂ ਦੇ ਵਿੱਚ ਜੇ ਬੱਚਾ ਰਿਸਕ ਤੇ ਆ, ਚਾਈਲਡ ਸੇਫਟੀ ਹੈਗਾ ਰਿਸਕ, ਜੀ ਤਾਂ ਫਿਰ ਜਿਹੜਾ ਜਿੰਦੇ ਨਾਲ ਸੇਫ ਆ, ਚਾਹੇ ਉਹ ਮਾਂ ਹੋਵੇ ਚਾਹੇ ਪਿਓ ਹੋਵੇ, ਬੱਚਾ ਫੁੱਲ ਟਾਈਮ ਵੀ ਉਹਦੇ ਕੋਲੇ ਰਹਿੰਦਾ। ਤੇ ਜੇ ਦੋਨਾਂ ਦੀ ਸਹਿਮਤੀ ਹੋ ਜੇ ਤਾਂ ਇੱਕ ਵੀਕ ਵੀ ਕਿਸੇ ਵੀ ਤਰ੍ਹਾਂ ਨਾਲ ਹੋ ਸਕਦਾ ਵੀ 2 ਦਿਨ ਉੱਧਰ ਆ 3 ਦਿਨ ਇੱਧਰ ਆ, ਜੇ ਸਹਿਮਤੀ ਨਾਲ ਆ। ਤੇ ਜੇ ਬੱਚਾ ਕਿਸੇ ਰਿਸਕ ਤੇ ਆ ਤਾਂ ਫਿਰ ਜਿਹਦੇ ਕੋਲੇ ਉਹ ਸੇਫ ਆ ਉਹਨਾਂ ਨੂੰ ਕਸਟਡੀ ਦਿੰਦੇ ਆ, ਕਿਉਂਕਿ ਸਭ ਤੋਂ ਪਹਿਲਾਂ ਕੋਰਟ ਜਿਹੜੀ ਆ ਬੱਚੇ ਦਾ ਇੰਟਰਸਟ ਦੇਖਦੀ ਆ, ਉਹ ਤੁਹਾਡਾ ਮਾਂ ਜਾਂ ਪਿਓ ਐਸੇ ਨਹੀਂ ਦੇਖਦੇ। ਇਹ ਸਵਾਲ ਦੀ ਸ਼ੁਰੂਆਤ ਮੈਂ ਤੁਹਾਡੇ ਤੋਂ ਕਰ ਲੈਣਾ। ਹਾਂਜੀ, ਤੁਸੀਂ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਹੋ? ਕਿਸੇ ਧਰਮ ਨੂੰ ਮੰਨਦੇ ਹੋ? ਨਹੀਂ, ਮੈਂ ਰੱਬ ਦੀ ਗੱਲ ਨਹੀਂ ਕਰਦਾ। ਮੈਂ ਰੱਬ ਦੀ ਗੱਲ ਨਹੀਂ ਕਰਦਾ ਕਿ ਤੁਸੀਂ ਰੱਬ ਨੂੰ ਮੰਨਦੇ ਕਿ ਨਹੀਂ, ਉਹ ਨਹੀਂ। ਧਰਮ ਅਲੱਗ ਚੀਜ਼ ਆ, ਰੱਬ ਅਲੱਗ ਚੀਜ਼ ਆ। ਉਹ ਆਸਥਾ ਆ ਤੁਹਾਡੀ ਧਰਮ ਦੇ ਵਿੱਚ ਤੇ ਰੱਬ ਨੂੰ ਮੰਨਣਾ ਉਹ ਇੱਕ ਅਲੱਗ ਚੀਜ਼ ਆ। ਤੁਸੀਂ ਧਰਮ ਨੂੰ ਫੋਲੋ ਕਰਦੇ ਹੋ? ਨਹੀਂ, ਜੇ ਮੈਂ ਪਰਸਨਲੀ ਕਹਾਂ, ਨਹੀਂ, ਮੈਂ ਧਰਮ 'ਚ ਜ਼ਿਆਦਾ ਵਿਸ਼ਵਾਸ ਨਹੀਂ ਰੱਖਦੀ। ਥੋੜਾ ਕਰਦੇ ਹੋ? ਥੋੜਾ ਬਹੁਤਾ ਹੈਗਾ, ਹਾਂਜੀ। ਅੱਛਾ, ਇਹ ਵੀ ਇੱਕ ਨਵੀਂ ਚੀਜ਼ ਆ ਵੀ ਥੋੜਾ ਕਰਦੇ ਆ। ਥੋੜਾ ਬਹੁਤਾ ਇਹ ਹੈਗਾ ਕਿ ਬਸ ਇਹ ਹੋਈ ਜਿਵੇਂ ਤੁਸੀਂ ਕਿਹਾ ਰੱਬ ਤੇ ਧਰਮ ਅਲੱਗ ਆ। ਮੈਨੂੰ ਇਹ ਕਿ ਰੱਬ ਤੋਂ ਡਰ ਆ, ਬਟ ਜਿਹੜਾ ਆਪਾਂ ਇੱਥੇ ਧਰਤੀ ਤੇ ਆਏ ਆ ਜਾਂ ਇੱਥੇ ਦੁਨੀਆ ਤੇ ਆਏ ਆ, ਇਹਨੂੰ ਥੋੜਾ ਵਧੀਆ ਤਰੀਕੇ ਨਾਲ ਜੀਆ ਜਾਵੇ ਤਾਂ ਇਹੀ ਧਰਮ ਹੈ ਮੇਰਾ ਸਵਾਲ ਇਹ ਕਰਨ ਦਾ ਪੁੱਛਣ ਦਾ ਮਤਲਬ ਇਹ ਸੀਗਾ ਕਿ ਜਦੋਂ ਤੁਸੀਂ ਘਰਾਂ 'ਚ ਗਏ ਹੋ, ਗਏ ਤਾਂ ਤੁਸੀਂ ਬਾਕੀ ਕਮਿਊਨਿਟੀ ਦੇ ਵੀ ਘਰਾਂ 'ਚ ਗਏ ਹੋਵੋਗੇ, ਗੋਰਿਆਂ ਦੇ ਘਰਾਂ 'ਚ ਵੀ ਗਏ ਹੋਵੋਗੇ। ਚਲੋ ਅਸੀਂ ਉਸ ਸਾਰੇ ਦੇ ਵਿੱਚ ਛਾਂਟ ਲਿਆ ਕਿ ਜਿਹੜੇ ਤਲਾਕ ਦੀ ਰੇਸ਼ੋ ਵੱਧ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਉਹਦੇ ਵਿੱਚ ਪੰਜਾਬੀ ਜਿਹੜਾ ਸਾਡਾ ਸਮਾਜ ਹੈ ਉਹਦੇ ਉੱਪਰ ਉਹਦੀ ਸਥਿਤੀ ਕੀ ਆ? ਸਥਿਤੀ ਗੰਭੀਰ ਆ। ਉਹਦੀਆਂ ਮੈਂ ਐਗਜ਼ਾਮਪਲਸ ਕੋਡ ਕੀਤੀਆਂ ਹੋਈਆਂ, ਕੁਛ ਮੈਨੂੰ ਸੁਨੇਹੇ ਮਿਲੇ ਪ੍ਰੋਗਰਾਮ ਤੋਂ ਪਹਿਲਾਂ ਵੀ, ਉਹ ਮੈਂ ਕੋਡ ਕਰਾਂਗਾ ਵੀ ਇਹਨਾਂ ਸਥਿਤੀਆਂ ਦੇ ਵਿੱਚ ਕਿਹੜੀ ਮਾਨਸਿਕਤਾ ਕੰਮ ਕਰਦੀ ਹੋਊਗੀ, ਲੜਕੀ ਦੀ ਜਾਂ ਲੜਕੇ ਦੀ, ਜਾਂ ਕਿਆ ਉਹਦੇ ਘਰਦਿਆਂ ਨੇ ਵੀ ਹਿੱਸਾ ਪਾਇਆ, ਉਹ ਆਪਾਂ ਕੋਸ਼ਿਸ਼ ਕਰਾਂਗੇ ਵਿੱਚ ਕੋਡ ਕਰਨ ਦੀ। ਮੇਰਾ ਇਹ ਪੁੱਛਣ ਦਾ ਕਿ ਤੁਸੀਂ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਹੋ, ਤੁਹਾਨੂੰ ਲੱਗਦਾ ਕਿ ਕਈ ਵਾਰ ਸਾਰਾ ਕੁਝ ਸਹੀ ਹੁੰਦਾ, ਤੁਹਾਡਾ ਸੱਭਿਆਚਾਰ ਹੀ, ਤੁਹਾਡਾ ਕਹਿ ਲਓ ਕਿ ਧਾਰਮਿਕ ਜਿਹੜਾ ਅੰਤਰ, ਇੱਕ ਤਾਂ ਹੋ ਗਿਆ ਤੁਹਾਡਾ ਸੱਭਿਆਚਾਰ, ਕਿਆ ਇਹ ਵੀ ਕਈ ਵਾਰ ਇਹੋ ਜਿਹਾ ਡਿੱਕੇ ਪਾ ਦਿੰਦਾ ਕਿ ਤੁਹਾਡੀ ਟੁੱਟ ਜਾਂਦੀ ਆ? ਜਾਂ ਤੁਹਾਡੇ 'ਚ ਧਾਰਮਿਕ, ਮੰਨ ਲਓ ਕਿ ਪੰਜਾਬਣ ਨੇ ਕਿਸੇ ਗੋਰੇ ਨਾਲ ਕਰਾ ਲਿਆ, ਉਹ ਕ੍ਰਿਸਚਨ ਹੋਏਗਾ, ਤੁਸੀਂ ਪੰਜਾਬਣ ਹੋਗੇ, ਹੋ ਸਕਦਾ ਤੁਸੀਂ ਸਿੱਖ ਨੂੰ ਮੰਨਦੇ ਆ ਜਾਂ ਕਿਸੇ ਹੋਰ ਨੂੰ ਮੰਨਦੇ ਆ। ਇੱਦਾਂ ਦੇ ਕੇਸ ਜਦੋਂ ਮਿਲਦੇ ਇੱਦਾਂ ਦੇ ਕੇਸ?
ਹਾਂਜੀ, ਅੱਜ ਕੱਲ੍ਹ ਪੰਜਾਬੀ ਜਿਵੇਂ ਟੱਬਰਾਂ 'ਚ? ਹਾਂਜੀ ਇੰਟਰ ਰਿਲੀਜਨ ਜਾਂ ਇੰਟਰ ਕਲਚਰ ਮੈਰਿਜਸ ਕਾਫੀ ਕਾਮਨ ਹੋ ਗਈਆਂ ਨੇ। ਸਾਡੀਆਂ ਪੰਜਾਬਣਾਂ but- ਗੋਰਿਆਂ ਨਾਲ ਵਿਆਹ ਕਰਾਉਣੀਆਂ? ਬਹੁਤ ਘੱਟ ਬਹੁਤ ਹੈ। ਘੱਟ। ਹਾਂਜੀ, ਕਾਲਿਆਂ ਨਾਲ ਕਰਾਉਣੀਆਂ? ਕਾਲਿਆਂ ਨਾਲ ਵੀ ਹੈਗੇ ਇੱਕ ਦੋ ਮੈਂ ਜਿਹੜੇ ਦੇਖਿਆ। ਹਾਂਜੀ, ਤੇ ਉੱਥੇ ਡਿਵੋਰਸ ਹੋਇਆ ਕਦੀ? ਨਹੀਂ ਹਜੇ ਤੱਕ ਤਾਂ ਨਹੀਂ ਮੈਂ ਦੇਖਿਆ ਹੈਗਾ, ਬਟ ਗੋਰਿਆਂ ਨਾਲ ਹਾਂਜੀ ਹੋਇਆ ਕਿ ਉੱਥੇ ਦੋ ਫਿਰ ਜਾਂ ਕੀ ਚਾਰ- ਰੀਜ਼ਨ ਕੀ ਬਣੇ ਆ? ਇਹੀ ਕਿ ਤੁਹਾਡੀਆਂ ਵੈਲਿਊਜ਼ ਮੈਚ ਨਹੀਂ ਕਰ ਰਹੀਆਂ ਹੈਗੀਆਂ ਵੀ ਜਿਵੇਂ ਕਹਿ ਲਓ ਵੀ ਐਥੀਕਲੀ ਜਾਂ ਕਲਚਰਲੀ ਤੁਹਾਡੀ ਜਿਹੜੀ ਪ੍ਰੋਗਰਾਮਿੰਗ ਆ ਉਹ ਅਲੱਗ-ਅਲੱਗ ਸੀ ਦੋਨਾਂ ਦੀ। ਓਕੇ। ਤੇ ਪਹਿਲਾਂ ਤੁਸੀਂ ਇਕੱਠੇ ਰਹਿਣਾ ਸ਼ੁਰੂ ਕਰਤਾ, ਫੈਮਿਲੀ ਜੀ। ਸਟਾਰਟ ਕਰ ਲਈ, ਪਰ ਜਦੋਂ ਤੁਸੀਂ ਨਾਲ ਰਹਿਣ ਲੱਗ ਗਏ ਤਾਂ ਤੁਸੀਂ ਰਿਅਲਾਈਜ਼ ਕੀਤਾ ਵੀ ਇਹ ਤਾਂ ਮੈਂ ਤਾਂ ਇਹ ਚਾਹੁੰਦੀ ਨਹੀਂ ਜ਼ਿੰਦਗੀ ਤੋਂ। ਜਾਣੀ ਕਿ ਜਾਂ ਇੱਕ ਉਹਨੇ ਪਾਸੇ ਚਰਚ ਤੇ ਇੱਕ ਕੱਟੜਤਾ- ਪਾਸੇ ਗੁਰਦੁਆਰਾ ਜਾਂ ਮੰਦਿਰ ਹਾਂਜੀ matching ਨਹੀਂ ਹੋਈ। ਹਾਂਜੀ, ਕਿਸੇ ਵੀ ਤਰ੍ਹਾਂ ਦੀ ਵੈਲਿਊਜ਼ ਲਾ ਲਓ, ਕਲਚਰ ਫਿਰ ਵਿੱਚ ਫੂਡ ਆ ਕੇ ਫਸ ਗਿਆ ਹੋਣਾ ਕਿ ਤੂੰ ਆਹ ਖਾਣਾ ਮੈਂ ਆਹ ਨਹੀਂ ਖਾਂਦਾ। ਮਿਊਜ਼ਿਕ ਲਾ ਸਕਦੇ ਹੋ, ਫੂਡ ਆ ਗਿਆ, ਤੇ ਡਰੈਸਿੰਗ ਵੀ ਹੋ ਜਾਂਦਾ ਵੀ ਹਾਂ ਇੱਕ ਕੰਜ਼ਰਵੇਟਿਵ ਆ ਜਾਂ ਕਿਵੇਂ ਰਹਿਣ ਦਾ ਤਰੀਕਾ। ਕਦੀ ਐਦਾਂ ਲੱਗਾ ਇੱਕੋ ਹੀ ਧਰਮ ਦੇ ਦੋਨੋਂ ਕਪਲ ਨੇ, ਜੀ ਸਾਰਾ ਕੁਝ ਸਹੀ ਆ, ਉਹਨਾਂ ਦੀ ਫੇਰ ਨਹੀਂ ਬਣੀ? ਹਾਂਜੀ, ਬਹੁਤ ਵਾਰੀ ਹੋ ਜਾਂਦਾ ਹੈਗਾ। ਕਈ ਵਾਰ ਇਹ ਹੁੰਦਾ ਕਿ ਕੋਈ ਇੱਕ ਜਿਹੜਾ ਦੋਨਾਂ ਚੋਂ ਸੇਮ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਕੱਟੜ ਹੁੰਦਾ। ਉਹਦਾ ਕੀ ਜਿਹੜੇ- ਮਤਲਬ ਭਲੀ? ਮਤਲਬ ਕਿ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਬਹੁਤ ਜ਼ਿਆਦਾ ਧਰਮ ਦੇ ਵਿੱਚ ਆ। ਉਹ ਜਿਹੜੀਆਂ ਕਹਿ ਲਓ ਜਿਵੇਂ ਉਹਦੇ ਮਾਂ ਪਿਓ ਨੇ ਉਹਨਾਂ ਨੂੰ ਕਿਹਾ ਪਿੱਛੇ ਜਿਹੜੀਆਂ ਕੋਈ ਟਰਡੀਸ਼ਨਸ ਆ ਉਹ ਤੁਰੀਆਂ ਆਉਂਦੀਆਂ। ਦੂਸਰਾ ਬੰਦਾ ਥੋੜ੍ਹਾ ਫਲੈਕਸੀਬਲ ਹੁੰਦਾ ਕਿ ਠੀਕ ਆ ਜਿਵੇਂ ਚੱਲ ਰਿਹਾ, ਬਟ ਜਿਹੜਾ ਜ਼ਿਆਦਾ ਧਰਮ ਨਾਲ ਜੁੜਿਆ ਹੋਇਆ ਉਹ ਫੋਰਸ ਕਰਦਾ ਦੂਸਰੇ ਬੰਦੇ ਨੂੰ। ਕਿਆ ਉਹ ਕਿ ਆਪਣੇ ਵੀ- ਬੱਚਿਆਂ ਨੂੰ ਵੀ ਫੋਰਸ ਕਰਦਾ ਵੀ ਚਲੋ ਦਰਸ਼ਕਾਂ ਨੂੰ ਆਪਾਂ ਇਹ ਜ਼ਰੂਰ ਆਪਾਂ ਇੱਥੇ ਸੁਨੇਹਾ ਦੇ ਦਿੰਦੇ ਹਾਂ ਕਿ ਅਸੀਂ ਸਾਡੀ ਟੋਕ ਧਰਮ 'ਤੇ ਨਹੀਂ ਹੈਗੀ, ਸਾਡੀ ਟੋਕ ਰਿਲੀਜਨ 'ਤੇ ਨਹੀਂ ਹੈਗੀ ਜਾਂ ਰੱਬ 'ਤੇ ਨਹੀਂ ਹੈਗੀ। ਸਵਾਲ ਦੇ ਵਿੱਚ ਉਹ ਸਵਾਲ ਪਾਇਆ ਕਿ ਸੇਮ ਰਿਲੀਜਨ ਦੇ ਵਿੱਚ ਵੀ ਕਈ ਵਾਰ ਸੁਣਨ ਨੂੰ ਮਿਲਦਾ ਆ, ਡਾਟਾ ਅੰਕੜਾ ਦੱਸਦਾ ਕਿ ਇਹ ਕਾਰਨ ਹੈਗੇ ਆ ਹਾਂਜੀ ਕਿ ਸੇਮ ਰਿਲੀਜਨ ਹੋਣ ਦੇ ਬਾਵਜੂਦ ਵੀ ਜਦੋਂ ਉਹਦੇ ਵਿੱਚ ਨਾ ਕਿਸੇ ਖਾਸ ਲੈਵਲ ਤੇ ਕੱਟੜਤਾ ਇੱਕ ਪਾਰਟਨਰ ਦੇ ਵਿੱਚ ਆ ਜਾਂਦੀ ਹੈ, ਉਦੋਂ ਵੀ ਪੰਗੇ ਪੈ ਜਾਂਦੇ ਆ। ਮੇਰਾ ਉਹੀ ਸਵਾਲ ਸੀਗਾ। ਹਾਂਜੀ, ਕਹਿ ਲਓ ਵੀ ਕਨਫਲਿਕਟ ਕਿਸੇ ਵੀ ਗੱਲ ਤੋਂ ਆ ਸਕਦਾ ਹੈਗਾ। ਲੱਭੀ ਕੋਈ ਇਦਾਂ ਦੀ ਫੈਮਿਲੀ ਅੱਜ ਤੱਕ ਜਦੋਂ ਗਏ ਹੋ ਘਰਾਂ 'ਚ? ਹਾਂਜੀ, ਬਹੁਤ ਵਾਰੀ ਹੋ ਜਾਂਦਾ ਹੈਗਾ ਇੱਦਾਂ ਵੀ ਅਸੀਂ ਤਾਂ ਜਿਵੇਂ ਸੇਮ ਧਰਮ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਿਵੇਂ ਕਹਿ ਲਓ ਵੀ ਪਾਠ ਪੂਜਾ ਦੇ ਤਰੀਕੇ ਅਲੱਗ-ਅਲੱਗ ਆ, ਜਾਂ ਪਿੱਛੋਂ ਕਿਸੇ ਤਰ੍ਹਾਂ ਹੋਰ ਦੱਸਿਆ ਜਾਂਦਾ। ਮੁੰਡੇ ਵਾਲੇ ਦੀ ਫੈਮਿਲੀ ਕੁਛ ਹੋਰ ਦੱਸਦੀ ਆ, ਅਤੇ ਉਹ ਜਿਹੜੀ ਹੁਣ ਮੈਂ ਚੀਜ਼ ਆ ਜਿਹੜੀ ਮੈਂ ਸਾਰੀ ਉਮਰ ਕੀਤੀ ਆ ਆਪਣੇ ਮਾਂ ਪਿਓ ਤੋਂ ਮੈਂ ਸੁਣੀ ਆ, ਮੈਨੂੰ ਤਾਂ ਉਹੀ ਸਹੀ ਲੱਗੂਗੀ। ਅਤੇ ਜਿਹੜਾ ਉੱਧਰੋਂ ਦੱਸਣ ਵਾਲਾ ਬੰਦਾ ਉਹ ਕਿਸੇ ਹੋਰ ਤਰੀਕੇ ਨਾਲ ਦੱਸ ਰਿਹਾ, ਤਾਂ ਫਿਰ ਮੈਨੂੰ ਲੱਗਦਾ ਹਰੇਕ ਨੂੰ ਹੀ ਹੁੰਦਾ ਕਿ ਮੇਰੇ ਤਰੀਕੇ ਨਾਲ ਚੱਲਿਆ ਜਾਵੇ। ਅਤੇ ਜਦੋਂ ਮੈਂ ਰਿਲੀਜਨ ਨਾਲ ਜੁੜੀ ਹੋਈ ਹਾਂ ਜਾਂ ਕਿਸੇ ਵੀ ਵੈਲਿਊ ਨਾਲ ਜਾਂ ਕੋਈ ਲੈਂਗੁਏਜ ਦੇ ਨਾਲ, ਤਾਂ ਮੈਂ ਚਾਹੂੰਗੀ ਕਿ ਉਹ ਮੇਰਾ ਬੱਚਾ ਸਿੱਖੇ। ਅਤੇ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਆ ਕਿ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਕਿ ਹਾਂ ਸਾਡੇ ਧਰਮ ਜਾਂ ਕਲਚਰ ਨਾਲ ਤੁਹਾਨੂੰ ਜੁੜਿਆ ਰਹਿਣਾ ਚਾਹੀਦਾ ਹੈਗਾ, ਬਟ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਦੂਸਰਾ ਪੇਰੈਂਟ ਉਹ ਚੀਜ਼ ਨਹੀਂ ਚਾਹੁੰਦਾ। ਕਦੀ ਇੱਦਾਂ ਦੇਖਣ ਨੂੰ ਮਿਲਿਆ ਖਾਸ ਕਰਕੇ ਆਪਣੇ ਪੰਜਾਬੀਆਂ ਦੇ ਵਿੱਚ, ਟੱਬਰਾਂ ਦੇ ਵਿੱਚ ਜਿੱਥੇ ਇਹ ਤਲਾਕ ਹੋਏ ਹੋਣ? ਡਾਟਾ ਤਾਂ ਕਹਿੰਦਾ ਇੱਦਾਂ ਹੈਗਾ ਆ, ਲੇਕਿਨ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਕੀ ਦੇਖਿਆ ਉੱਥੇ ਪੰਜਾਬੀਆਂ ਦੇ ਟੱਬਰਾਂ 'ਚ ਜਾ ਕੇ? ਕਈ ਵਾਰ ਇੱਦਾਂ ਹੁੰਦਾ ਨਾ ਵੀ ਜਿਹੜਾ ਘਰ ਦੇ ਵਿੱਚ ਬੱਚਾ ਜਿਹੜਾ ਜਿਹਦਾ ਜੈਂਡਰ ਮੇਲ ਆ, ਹਾਂਜੀ, ਅਸੀਂ ਜਿਹੜੀਆਂ ਧਰਮ ਦੇ ਵਿੱਚ ਚੀਜ਼ਾਂ ਨਹੀਂ ਨਾ ਪੂਰੀਆਂ ਪਕਾਉਂਦੇ, ਹਾਂਜੀ, ਉਹ ਮੇਲ ਬੱਚੇ ਤੋਂ ਪਕਾਈਆਂ ਜਾਂਦੀਆਂ। ਉਹਦੀ ਦਿੱਖ ਅਸੀਂ ਨਿਰਧਾਰਤ ਕਰਦੇ ਤੇਰੀ ਦਿੱਖ ਇੱਦਾਂ ਦੀ ਹੋਣੀ ਚਾਹੀਦੀ ਹੈ, ਤੂੰ ਆਹ ਪਾਇਆ ਕਰਨਾ ਆ। ਹਾਂਜੀ, ਮੈਂ ਜਾਣਬੁੱਝ ਕੇ ਪਰਟੀਕੂਲਰਲੀ ਉਸ ਰਿਲੀਜਨ ਦੇ ਉੱਪਰ ਨਹੀਂ ਜਾ ਰਿਹਾ ਕਿਉਂਕਿ ਉਹ ਮੇਰੇ ਹੱਕ 'ਚ ਨਹੀਂ ਆਉਂਦਾ, ਹਾਂਜੀ, ਜਦ ਕਿ ਉੱਥੇ ਆਪ ਅਸੀਂ ਉਹ ਚੀਜ਼ਾਂ ਕਈ ਸਾਲਾਂ ਤੋਂ ਐਜ਼ ਇਟ ਇਜ਼ ਨਹੀਂ ਕਰ ਰਹੇ ਹੁੰਦੇ। ਹਾਂਜੀ, ਇੱਥੇ ਲੱਗਦਾ ਕਿ ਫਿਰ ਇੱਕ ਬੰਦਾ ਜਿਹੜਾ ਥੋੜ੍ਹਾ ਜਿਹਾ ਫਲੈਕਸੀਬਲ ਹੋ ਕੇ ਸੋਚਦਾ, ਉਹ ਕੁਐਸਚਨ ਕਰ ਸਕਦਾ ਵੀ ਜਦ ਨਾ ਤੂੰ ਇਹ ਚੀਜ਼ਾਂ ਨਿਭਾਉਂਦੀਆਂ ਪੂਰੀਆਂ ਨਾ ਮੈਂ ਨਿਭਾਉਣੀਆਂ, ਇਹਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਹੋਇਆ ਹੈ? ਹਾਂਜੀ, ਉਹੀ ਗੱਲ, ਜਦੋਂ ਤੁਸੀਂ ਐਜ਼ ਅ ਪੇਰੈਂਟ ਹੋ ਤਾਂ ਤੁਹਾਨੂੰ ਦੋਨਾਂ ਨੂੰ ਬੈਠ ਕੇ ਡਿਸਕਸ ਕਰਨਾ ਚਾਹੀਦਾ ਕਿ ਸਾਡੇ ਬੱਚੇ ਲਈ ਕੀ ਸਹੀ ਹੈ ਜਾਂ ਅਸੀਂ ਸਾਡੇ ਬੱਚੇ ਲਈ ਕੀ ਚਾਹੁੰਦੇ ਹਾਂ ਜੀ। ਅਤੇ ਜਦੋਂ ਅਸੀਂ ਦੋਨੋਂ ਸੇਮ ਪੇਜ 'ਤੇ ਨਹੀਂ ਹੋਵਾਂਗੇ ਤਾਂ ਉੱਥੇ ਜਿਹੜਾ ਕਹਿ ਲਓ ਵੀ ਕਨਫਲਿਕਟ ਆਉਣਾ ਜਾਂ ਲੜਾਈਆਂ ਹੋਣੀਆਂ ਤਾਂ ਕਹਿ ਲਓ ਵੀ ਬਹੁਤ ਕਾਮਨ ਹੋ ਜਾਂਦੀਆਂ ਨੇ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਸੇਮ ਰਿਲੀਜਨ ਦੀ, ਇੰਡੀਆ ਦੇ ਵਿੱਚ ਵੀ ਤਾਂ ਸੇਮ ਕਾਸਟ ਸੇਮ ਰਿਲੀਜਨ ਦੇ ਵਿਆਹ ਹੁੰਦੇ ਆ ਅਤੇ ਉਹ ਵੀ ਟੁੱਟਦੇ ਆ, ਕਿਤੇ ਨਾ ਕਿਤੇ ਇਹ ਵੀ ਉਹਨਾਂ 'ਚ ਕਾਰਨ ਹੋਏਗਾ ਜੀ। ਅਤੇ ਬਾਕੀ ਜਿਵੇਂ ਸਰਵੇ ਦੱਸਦੇ ਹੈਗੇ ਆ ਕਿ ਜਿਹੜੀਆਂ ਚੀਜ਼ਾਂ ਪੇਰੈਂਟਸ ਆਪ ਨਹੀਂ ਕਰ ਪਾਉਂਦੇ ਆਪਣੀ ਜ਼ਿੰਦਗੀ ਦੇ ਵਿੱਚ, ਉਹ ਚਾਹੁੰਦੇ ਕਿ ਮੇਰਾ ਬੱਚਾ ਕਰੇ। ਕੋਈ ਐਗਜ਼ਾਮਪਲ ਦਿਓ। ਜਿਵੇਂ ਹੁਣ ਆਪਣੇ ਕਮਿਊਨਿਟੀ 'ਚ ਕਾਫੀ ਕਾਮਨ ਹੈ ਵੀ ਇੰਜੀਨੀਅਰ ਬੱਚਾ ਜਿਹੜਾ ਇੰਜੀਨੀਅਰ ਜਾਂ ਡਾਕਟਰ ਹੀ ਬਣੂਗਾ ਜੀ। ਅਤੇ ਇੱਕ ਫੈਮਿਲੀ ਹੈਗੀ ਆ, ਧਰਮ ਦੀ ਐਗਜ਼ਾਮਪਲ ਦਿਓ ਕੋਈ ਧਰਮ ਦੀ ਤਾਂ ਲੱਗਿਆ ਹੋਵੇ ਤੁਹਾਨੂੰ ਕਿਤੇ ਫੀਲਡ ਦੇ ਵਿੱਚ ਗਏ ਹੋਵੇ ਵੀ ਉੱਥੇ ਸੱਚੀ ਆਹ ਮਸਲਾ ਖੜ ਗਿਆ ਸੀਗਾ। ਧਰਮ ਦੇ ਮਾਮਲੇ 'ਚ ਨਹੀਂ ਲੱਗਿਆ ਮੈਨੂੰ ਹਾਲੇ ਤੱਕ ਐਵੇਂ, ਬਟ ਮੇਰੀ ਨਿਗਾਹ 'ਚ ਪਿਆ ਇਹ ਐਜੂਕੇਸ਼ਨ ਨੂੰ ਲੈ ਕੇ। ਮੈਂ ਇਹਦੇ ਵਿੱਚ ਧਰਮ ਨੂੰ ਨਹੀਂ ਮਾੜਾ ਕਹਿ ਰਿਹਾ ਕੁਛ ਵੀ, ਆਪਾਂ ਧਰਮ ਦੇ ਉੱਪਰ ਟਾਕ ਨਹੀਂ ਕਰ ਰਹੇ। ਹਾਂਜੀ, ਨਾਮ ਨਹੀਂ ਲਿਆ ਜਾ ਸਕਦਾ ਲੇਕਿਨ ਅੰਕੜਾ ਹੈ ਇੱਕ, ਉਹਨਾਂ ਦੇ ਵਿੱਚ ਲੜਾਈ ਝਗੜਾ ਇਸ ਗੱਲ ਤੋਂ ਵੱਧ ਗਿਆ ਹੌਲੀ ਹੌਲੀ ਕਰਕੇ ਕਿ ਜਿਹੜਾ ਤੁਹਾਡਾ ਹਸਬੈਂਡ ਆ ਉਹ ਕਹਿ ਰਿਹਾ ਕਿ
ਮੈਂ ਇੰਨਾ ਜ਼ਿਆਦਾ ਹਾਰਡ ਐਂਡ ਫਾਸਟ ਨਹੀਂ ਹੈਗਾ। ਸਿੱਖੀਜ਼ਮ ਨੂੰ ਬਿਲੋਂਗ ਕਰਦੇ ਸੀਗੇ। ਹਾਂਜੀ। ਜਦੋਂ ਅਸੀਂ ਜੁੜੇ ਹਾਂ, ਸਾਡੀ ਫੈਮਿਲੀ ਜੁੜੀਆਂ, ਉਦੋਂ ਸਾਡੇ 'ਚ ਕੋਈ ਐਡਾ ਹਾਰਡ ਐਂਡ ਫਾਸਟ ਰੂਲਸ ਹੈ ਨਹੀਂ ਸੀ। ਫੀਮੇਲ ਜਿਹੜੀ ਉਹਦੀ ਪਤਨੀ ਆ, ਉਹਨੇ ਸਮਾਂ ਬੀਤਦੇ ਕੁਛ ਹਾਰਡ ਐਂਡ ਫਾਸਟ ਥਿੰਗਸ ਨੂੰ ਅਪਣਾਉਣਾ ਸ਼ੁਰੂ ਕਰ ਲਿਆ। ਹਾਂਜੀ। ਠੀਕ ਹੈ, ਸਿੱਖੀਜ਼ਮ ਦੇ ਵਿੱਚ ਚੱਲੀ ਗਿਆ। ਲੇਕਿਨ ਹਸਬੈਂਡ ਇਹ ਕੰਪਲੇਂਟ ਕਰ ਦਿੰਦਾ ਹੈ ਕਿ ਤੂੰ ਫਿਰ ਵੀ ਉਹ ਪੂਰੀਆਂ ਚੀਜ਼ਾਂ ਨਿਭਾਉਂਦੀ ਤਾਂ ਹੈ ਨਹੀਂ ਗੀ, ਲੇਕਿਨ ਤੂੰ ਜਿਹੜਾ ਘਰ ਦਾ ਬੱਚਾ ਆ ਉਹਦੇ ਉੱਪਰ ਜਬਰੀ ਤੂੰ ਇਹ ਹਾਰਡ ਐਂਡ ਫਾਸਟ ਥਿੰਗਸ ਕਿੱਦਾਂ ਲਗਾ ਸਕਦੀ, ਜਿਹੜੀ ਕਿ ਮੈਂ ਨਹੀਂ ਪੂਰੀਆਂ ਕਰ ਰਿਹਾ ਔਰ ਤੂੰ ਵੀ ਐਕਚੁਅਲੀ ਨਹੀਂ ਪੂਰੀਆਂ ਕਰ ਰਹੀ ਹੈਗੀ। ਸੋ ਡਾਟਾ ਇਹ ਕਹਿੰਦਾ ਕਿ ਇੱਦਾਂ ਦੇ ਕੇਸ ਵੀ ਸਾਡੇ ਪੰਜਾਬੀ ਭਾਈਚਾਰੇ 'ਚ ਆਉਂਦੇ ਜਿਹੜੇ ਬਾਅਦ 'ਚ ਤਲਾਕ ਦਾ ਕਾਰਨ ਬਣ ਜਾਂਦੇ ਆ। ਔਰ ਇਹ ਵਾਲੇ ਤਲਾਕ ਮੈਂ ਦੇਖਿਆ ਡਾਟਾ ਦੇ ਵਿੱਚ, ਇਹ ਸ਼ੁਰੂਆਤ ਦੇ ਵਿੱਚ ਸਿੱਧੇ ਨਹੀਂ ਆਉਂਦੇ, ਕਿਉਂਕਿ ਉਹ ਹੌਲੀ ਹੌਲੀ ਪੰਗਾ ਪੈਂਦਾ। 10ਵੇਂ ਸਾਲ ਵੀ ਤਲਾਕ ਹੋ ਜਾਂਦਾ, ਹਾਂਜੀ, 12ਵੇਂ 13ਵੇਂ ਸਾਲ ਵੀ ਜਾ ਕੇ ਤਲਾਕ ਹੋ ਜਾਂਦਾ। ਉੱਥੇ ਇੱਕ ਆ ਵੀ ਕਾਰਨ ਬਣਦਾ ਹੈ। ਤੁਹਾਡੇ ਹਿਸਾਬ ਨਾਲ ਵੈਸੇ ਆਸਟ੍ਰੇਲੀਆ 'ਚ ਜਦੋਂ ਤਲਾਕ ਦੀ ਸ਼ੁਰੂਆਤ ਹੁੰਦੀ ਆ, ਇਹ ਮਰਦਾਂ ਵੱਲੋਂ ਪਹਿਲਾਂ ਹੁੰਦੀ ਹੈ ਕਿ ਔਰਤਾਂ ਵੱਲੋਂ ਹੁੰਦੀ ਆ? ਡਾਟਾ ਕੀ ਕਹਿੰਦਾ? ਡਾਟਾ ਕਹਿੰਦਾ ਕਿ ਔਰਤਾਂ ਵੱਲੋਂ ਜ਼ਿਆਦਾ ਹੁੰਦੀ ਹੈ। ਆਈ ਥਿੰਕ 10% ਦਾ ਫਰਕ ਹੈ ਕਿ ਔਰਤਾਂ ਜ਼ਿਆਦਾ ਕੇਸ ਫਾਈਲ ਕਰਦੀਆਂ, 39%। ਮੇ ਵੀ ਉਹ ਜ਼ਿੰਦਗੀ ਤੋਂ ਲਾਈਕ ਕੁਛ ਹੋਰ ਚਾਹੀਦਾ ਉਹਨਾਂ ਨੂੰ, ਜਿਹੜਾ ਉਹ ਨਹੀਂ ਫੁੱਲਣ। ਲਾਈਕ ਇੱਕ ਜਿਵੇਂ ਕਹਿੰਦੇ ਆ, ਇੱਕ ਸਟੱਡੀ ਵੀ ਹੋਈ ਆ ਕਿ ਜਦੋਂ ਸਾਡੀ ਮੈਰਿਜ ਹੁੰਦੀ ਆ, ਅਸੀਂ ਲੈ ਲਓ ਆਪਣੇ 20s ਦੇ ਵਿੱਚ ਆ, ਅਤੇ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ, ਅਸੀਂ ਗਰੋ ਕਰਦੇ ਹਾਂ। ਗਰੋ ਕਰਨ ਦਾ ਮਤਲਬ ਵੀ ਮੈਂਟਲੀ ਵੀ, ਸਪਿਰਿਚੁਅਲੀ ਵੀ ਸਾਡੇ 'ਚ ਉਹ ਚੇਂਜਿਸ ਆਉਂਦੇ ਆ। ਜੇ ਤਾਂ ਤੁਹਾਡਾ ਪਾਰਟਨਰ ਉਸੇ ਸੇਮ ਟਰੈਕ 'ਤੇ ਤੁਹਾਡੇ ਨਾਲ ਚੱਲ ਰਿਹਾ ਤਾਂ ਸ਼ਾਇਦ ਉਹ ਰਿਸ਼ਤਾ ਨਿਭ ਜਾਏਗਾ। ਬਟ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਦੋਨੋਂ ਓਪੋਜ਼ਿਟ ਡਾਇਰੈਕਸ਼ਨਾਂ 'ਚ ਗਰੋ ਕਰ ਜਾਂਦੇ ਹੋ। ਜਾਣੀ ਕਿ ਕਈ ਵਾਰ ਸ਼ੁਰੂਆਤ ਦੇ ਵਿੱਚ ਅਸੀਂ ਕੁਛ ਕਹਿ ਲਓ ਕਿ ਅਣਜਾਣ ਹੋ ਜਾਂਦੇ ਹਾਂ, ਜਾਂ ਸਾਨੂੰ ਨਹੀਂ ਪਤਾ ਲੱਗਦਾ, ਅਸੀਂ ਉਲਝਣਾਂ 'ਚ ਫਸ ਜਾਂਦੇ ਹਾਂ, ਅਤੇ ਉਦੋਂ ਜੇ ਇੱਕ ਥੋੜ੍ਹੀ ਕਾਉਂਸਲਿੰਗ ਹੋ ਜਾਏ ਤਾਂ ਅਸੀਂ ਟਿਕਾਣੇ 'ਤੇ ਆ ਸਕਦੇ ਹਾਂ। ਬਾਕੀ ਭਾਈਚਾਰੇ ਇਹੋ ਜਿਹਾ ਕਰਦੇ ਨੇ, ਲੇਕਿਨ ਸਾਡੇ ਭਾਈਚਾਰੇ ਦੇ ਵਿੱਚ ਇਹ ਕਮੀ ਮਹਿਸੂਸ ਹੁੰਦੀ ਆ। ਸਾਡਾ ਵੀ ਇਹ ਸੰਦੇਸ਼ ਆ ਕਿ ਜੇ ਪਹਿਲੀ ਗੱਲ ਤਾਂ ਇਹੋ ਜਿਹੀ ਸਥਿਤੀ ਆਉਣ ਨਾ ਦਿਓ, ਜੇ ਆਉਂਦੀ ਆ ਅਤੇ ਸਰਵਿਸਿਜ਼ ਲੈ ਲਓ, ਤਾਂ ਕਿ ਭਾਈਚਾਰੇ ਦਾ ਨਾਮ ਅਗਰ ਉੱਚਾ ਰਹੇਗਾ, ਰੌਸ਼ਨ ਰਹੇਗਾ, ਉਹ ਤਾਂ ਹੀ ਅਗਰ ਸਾਡੇ ਪਰਿਵਾਰ ਸੁਥਰੇ ਰਹਿਣਗੇ, ਬਚੇ ਰਹਿਣਗੇ। ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਦੇ ਥੋੜ੍ਹਾ ਪ੍ਰੋਗਰਾਮ ਵੱਡਾ ਹੋ ਗਿਆ, ਸਮਾਂ ਦਿੱਤਾ। ਦੇਖਦੇ ਹਾਂ ਹੁਣ ਜੀ ਇਹ ਫਿਰ ਪੂਰਾ, ਵੈਸੇ ਤਾਂ ਪੂਰਾ ਹੀ ਲਾਈਵ ਜਾਣਾ ਜੀ, ਅਤੇ ਤੁਸੀਂ ਸਮਾਂ ਦਿਓ ਜੀ, ਸੁਝਾਅ ਵੀ ਸਾਨੂੰ ਦਿਓ। ਹੋਰ ਵੀ ਇਹੋ ਜਿਹੇ ਵਿਸ਼ੇ ਜਿਹਨਾਂ ਨੂੰ ਅਸੀਂ ਛੂਹਣ ਤੋਂ ਡਰਦੇ ਹਾਂ, ਉਹ ਵੀ ਤੁਹਾਡੇ ਸਾਹਮਣੇ ਕਰਦੇ ਰਹਾਂਗੇ। ਮੈਂ ਹਰਜੀਤ ਲਸਾੜਾ, ਸ਼ੁਕਰੀਆ ਜੀ, ਅਤੇ ਨਾਲ ਰਿਤੂ ਜੀ ਦਾ ਵੀ ਸ਼ੁਕਰੀਆ ਕਰਦੇ ਹਾਂ।